ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮੀਚੂ ਸੁਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच ਬਹੁਤ ਸ਼ੁਕਰੀਆ जी। डॉक्टर साहब, ਅੱਜ 13 ਅਕਤੂਬਰ 2020 29 ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਲ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵੀਅਰਸ, ਹੁਣ ਅਸੀਂ ਆਪਣੀ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਭਾਰਤ ਦੀ ਖੁਫੀਆ ਏਜੰਸੀ ਰॉ ਵੱਲੋਂ ਪਾਕਿਸਤਾਨ ਨੂੰ ਡੀਸਟੈਬਲਾਈਜ਼ ਕਰਨ ਲਈ ਪਾਕਿਸਤਾਨ ਦੇ ਅੰਦਰ ਦਹਿਸ਼ਤਗਰਦੀ ਦੀਆਂ ਜਿਹੜੀਆਂ ਕਾਰਵਾਈਆਂ ਕਰਵਾਈਆਂ ਜਾ ਰਹੀਆਂ ਨੇ ਇਹ ਉਹਨਾਂ ਵੱਲੋਂ ਕਰਵਾਈਆਂ ਜਾ ਰਹੀਆਂ। ਇਹ ਇਲਜ਼ਾਮ ਪਾਕਿਸਤਾਨ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੱਲੋਂ ਇੱਕ ਭਾਰਤੀ ਐਂਕਰ ਨੂੰ ਦਿੱਤੇ ਇੰਟਰਵਿਊ ਦੌਰਾਨ ਲਗਾਇਆ ਗਿਆ ਹੈ। ਸੋ ਉਹਨਾਂ ਨੇ ਗਵਾਦਰ ਵਿੱਚ ਪੰਜ ਤਾਰਾ ਹੋਟਲ ਤੇ ਹਮਲਾ, ਕਰਾਚੀ ਵਿੱਚ ਚਾਈਨੀਜ਼ ਕਾਉਂਸਲੇਟ ਤੇ ਹਮਲਾ ਅਤੇ ਪਾਕਿਸਤਾਨ ਸਟਾਕ ਐਕਸਚੇਂਜ ਤੇ ਹਮਲੇ ਲਈ ਭਾਰਤੀ ਖੁਫੀਆ ਏਜੰਸੀ ਰਾਹ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੋ ਇਹ ਇਲਜ਼ਾਮ ਕਿੰਨਾ ਠੀਕ ਹੈ, ਸੋ ਇਸ ਬਾਰੇ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਪਾਕਿਸਤਾਨ ਜਿਹੜਾ ਕਿ 14 ਅਗਸਤ 1947 ਨੂੰ ਹੋਂਦ ਵਿੱਚ ਆਇਆ, ਬਿਲਕੁਲ ਹਿਸਟਰੀ ਪਾਕਿਸਤਾਨ ਦੀ ਕ੍ਰੀਏਸ਼ਨ ਦੀ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਕਿਵੇਂ ਗਾਂਧੀ, ਨਹਿਰੂ, ਪਟੇਲ ਉਹਨਾਂ ਨੇ ਆਪਣੀ ਬਸਾਤ ਵਿਛਾਈ, ਆਪਣਾ ਚੱਕਰਵਿਊਹ ਬਣਾਇਆ ਕਿ ਕਿਸੇ ਤਰੀਕੇ ਨਾਲ ਕਾਇਦੇ ਆਜ਼ਮ ਨੂੰ ਆਪਣੇ ਉਸ ਚੱਕਰਵਿਊਹ 'ਚ ਫਸਾਇਆ ਜਾ ਸਕੇ। ਪਰ ਉਹਨਾਂ ਦੀ ਇੰਟੈਗਰਿਟੀ, ਵਿਜ਼ਨ, ਇੰਟੈਲੈਕਚੁਅਲ ਸ਼ਾਰਪਨੈਸ, ਉਸ ਦਾ ਨਤੀਜਾ ਸੀ ਕਿ ਉਹਨਾਂ ਦੀਆਂ ਸਾਰੀਆਂ ਚਾਲਾਂ ਫੇਲ ਹੋਈਆਂ ਔਰ ਇਵੈਂਚੁਅਲੀ ਪਾਕਿਸਤਾਨ ਹੋਂਦ ਦੇ ਵਿੱਚ ਆਇਆ। ਬਿਲਕੁਲ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਹਮੇਸ਼ਾ ਮਿਸਡ ਓਪਰਚੁਨਿਟੀ ਦੀ ਗੱਲ ਕਰਦੇ ਹਾਂ ਇਸੇ ਕੌਮ ਦੇ ਹਵਾਲੇ ਨਾਲ ਕਿ ਅਸੀਂ ਉਸ ਮੌਕੇ ਨੂੰ ਗਵਾਇਆ ਕਿਉਂਕਿ ਸਾਡੀ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਸਮੇਂ ਦੀ ਹਾਣ ਦੀ ਨਹੀਂ ਸੀ, ਨਾ ਉਹਨਾਂ ਦੇ ਕੋਲ ਵਿਜ਼ਨ ਸੀ, ਨਾ ਹੀ ਉਹਨਾਂ ਦੇ ਕੋਲ ਇਹ ਜਿਹੜੇ ਪਟੇਲ ਔਰ ਨਹਿਰੂ ਔਰ ਗਾਂਧੀ ਇਹਨਾਂ ਵਿਚਲਾ ਲੁਕਿਆ ਹੋਇਆ ਜਿਹੜਾ ਹਿੰਦੂਤਵੀ ਜਾਂ ਬ੍ਰਾਹਮਣਵਾਦੀ ਠੱਗ ਸੀ ਉਹਨੂੰ ਦੇਖਣ ਦੀ ਕੈਪੈਸਿਟੀ ਸੀ, ਜਿਹਨੂੰ ਕਾਇਦੇ ਆਜ਼ਮ ਨੇ ਦੇਖਿਆ, ਸਮਝਿਆ ਔਰ ਫਿਰ ਉਹਨਾਂ ਨੇ ਸਟ੍ਰੈਟੇਜਾਈਜ਼ ਕੀਤਾ ਕਿ ਆਪਣੇ ਨਿਸ਼ਾਨੇ ਨੂੰ ਕਿਵੇਂ ਹਾਸਲ ਕਰਨਾ ਹੈ। ਤੇ ਇੱਕ ਕਾਬਲ ਵਕੀਲ ਜਿਹੜੇ ਉਹ ਸਨ, ਕਾਬਲ ਵਕੀਲ ਵਾਂਗ ਉਹਨਾਂ ਨੇ ਆਪਣੇ ਕੌਮ ਦੇ ਕੇਸ ਨੂੰ ਲੜਿਆ ਔਰ ਇਵੈਂਚੁਅਲੀ ਪਾਕਿਸਤਾਨ ਜਿਹੜਾ ਉਹ ਇੱਕ ਹਕੀਕਤ ਬਣਿਆ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਬੇਸ਼ੱਕ ਕੋਰ ਹਿੰਦੂਤਵੀ ਐਲੀਮੈਂਟ ਜਿਨ੍ਹਾਂ ਦੇ ਨਾਲ ਅੱਜ RSS ਦੀ ਬੇਵਾਸਤਗੀ ਦੀ ਜਾਂ ਉਸ ਤੋਂ ਪਹਿਲਾਂ ਸਾਵਰਕਰ ਜਿਹੜਾ ਹਿੰਦੂ ਮਹਾਸਭਾ ਦਾ ਪ੍ਰਧਾਨ ਜਾਂ ਵਨ ਆਫ ਦਾ ਫਾਊਂਡਰ ਸੀ ਬਦਰ ਮੋਹਨ ਮਾਲਵੀਆ ਦੇ ਨਾਲ, ਉਹਨਾਂ ਨੇ ਤਾਂ ਡੈਡਲੀ ਅਗੇਂਸਟ ਲਾਈਨ ਰੱਖੀ। ਪਰ ਇਧਰ ਵੀ ਜਿਹੜੀ ਸੈਕੂਲਰ ਕਾਂਗਰਸ ਆਪਣੇ ਆਪ ਨੂੰ ਕਹਿਣ ਵਾਲੀ, ਨਹਿਰੂ ਦੀ ਪ੍ਰਧਾਨ ਮੰਤਰੀ ਪਦ ਦੇ ਉਸ ਥੱਲੇ ਇਹਨਾਂ ਦੀਆਂ ਨੀਤੀਆਂ ਆਈਆਂ। ਇਹਨਾਂ 'ਚ ਵੀ ਕਿਤੇ ਨਾ ਕਿਤੇ ਪਾਕਿਸਤਾਨ ਨੂੰ, ਕਿਉਂਕਿ ਇਹਨਾਂ ਨੇ ਸੋਚਿਆ ਉਸ ਵੇਲੇ ਦੀ ਨਹਿਰੂ ਔਰ ਪਟੇਲ ਔਰ ਦੂਜਿਆਂ ਨੇ ਕਿ ਹੁਣ ਇੱਕ ਸਟੈਪ ਤਾਂ ਅਸੀਂ ਨਾਕਾਮਯਾਬ ਹੋਏ ਕਿ ਅਸੀਂ ਪਾਕਿਸਤਾਨ ਬਣਨ ਤੋਂ ਰੋਕ ਨਹੀਂ ਸਕੇ,
ਲੇਕਿਨ ਉਹਨਾਂ ਨੂੰ ਇਹ ਲੱਗਦਾ ਸੀ ਕਿ ਇਹ ਅਲਟੀਮੇਟਲੀ ਇਹਨੂੰ ਤੁਸੀਂ ਡਿਪਰਾਈਵ ਕਰੋ ਹਰ ਚੀਜ਼ ਤੋਂ। ਜਿਹੜਾ ਜਦੋਂ ਡਿਵੀਜ਼ਨ ਦੇ ਥੱਲੇ ਜਿਹੜਾ ਅਮਾਉਂਟ ਡਿਸਾਈਡ ਹੋਇਆ ਕਿ ਵੀ ਇੰਨਾ ਪਾਕਿਸਤਾਨ ਨੂੰ ਦਿੱਤਾ ਜਾਏਗਾ, ਉਹ ਰੋਕ ਲਿਆ ਗਿਆ, ਬਹਾਨਾ ਬਣਾਇਆ ਗਿਆ ਜੀ ਕਸ਼ਮੀਰ ਦੇ ਵਿੱਚ ਕਬਾਇਲੀ ਆ ਗਏ। ਜੀ ਫਿਰ ਅਸੀਂ ਦੇਖਦੇ ਹਾਂ ਫਿਰੋਜ਼ਪੁਰ ਹੈਡਵਰਕਸ ਜਿਹੜੇ ਸਤਲੁਜ ਦੇ ਉੱਤੇ ਹੈ, ਔਰ ਮਾਧੋਪੁਰ ਹੈਡਵਰਕਸ ਰਾਵੀ ਤੇ, ਕਿਉਂਕਿ ਪਾਕਿਸਤਾਨ ਦਾ ਸਾਰਾ ਐਗਰੀਕਲਚਰ ਕੈਨਾਲ ਸਿਸਟਮ ਜਿਹੜਾ ਅੰਗਰੇਜ਼ਾਂ ਨੇ ਡਿਵੈਲਪ ਕੀਤਾ ਉਸ ਵੇਲੇ ਦਾ ਦੁਨੀਆ ਦਾ ਸਭ ਤੋਂ ਵੱਡਾ ਨਹਿਰੀ ਸਿਸਟਮ ਸੀ, ਉਹਨਾਂ ਹੈਡਵਰਕਸ ਤੋਂ ਪਾਣੀ ਬਲੌਕ ਕਰ ਦਿੱਤਾ ਤਾਂ ਕਿ ਇਹਨਾਂ ਨੂੰ ਸਟਾਪ ਕਰੋ। ਔਰ ਇਸ ਤਰੀਕੇ ਦੇ ਨਾਲ ਉਹਨਾਂ ਦੀ ਵਿਰੋਧਤਾ ਜਿਹੜੀ ਹੈ ਉਹ ਪਹਿਲੇ ਦਿਨ ਤੋਂ ਹੀ ਸ਼ੁਰੂ ਹੋਈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦਾ ਜੇ ਅਸੀਂ ਦੇਖੀਏ ਕਿ ਇੱਕਦਮ, ਕਿਉਂਕਿ ਕੈਪੀਟਲ ਜੁਆਇੰਟ ਇੰਡੀਆ ਦੀ ਦਿੱਲੀ ਸੀ, ਬਹੁਤ ਸਾਰਾ ਸਿਸਟਮ ਹੀ ਇੱਥੇ ਸੀ, ਉਹਨਾਂ ਦੇ ਕੋਲ ਤਾਂ ਸਕ੍ਰੈਚ ਤੋਂ ਸ਼ੁਰੂ ਕਰਨ ਵਾਲੀ ਗੱਲ ਸੀ। ਔਰ ਜਿਹੜੇ ਉਹਨਾਂ ਦਿਨਾਂ ਦੇ ਲੋਕ ਜਿਹੜੇ ਕੋਈ ਬਿਊਰੋਕਰੈਟ ਰਹੇ ਜਾਂ ਜਿਹੜੇ ਹਾਈਲੀ ਜਿਨ੍ਹਾਂ ਨੇ ਉਸ ਸਾਰੇ ਸਿਸਟਮ ਨੂੰ ਦੇਖਿਆ, ਉਹਨਾਂ ਦੇ ਕਈ ਵਾਰੀ ਹੁਣ ਇੰਨੇ ਸਾਲਾਂ ਬਾਅਦ ਵੀ ਤੁਸੀਂ ਜਦੋਂ ਇੰਟਰਵਿਊ ਦੇਖਦੇ ਹੋ ਤੇ ਉਹਨਾਂ ਦੇ ਕੋਲ ਈਵਨ ਜੇ ਉਹਨਾਂ ਨੇ ਪੇਪਰ ਲਿਖਿਆ ਤੇ ਉਹਦੇ ਲਈ ਕਾਗਜ਼ ਨਹੀਂ ਨੇ, ਫਿਰ ਉਹਨੂੰ ਸਟਿਚ ਕਰਨ ਲਈ ਪਿੰਨਾਂ ਨਹੀਂ ਨੇ, ਉਹ ਕੰਡੇ ਇਕੱਠੇ ਕਰਕੇ ਉਹਦੀਆਂ ਉਹ ਪਿੰਨਾਂ ਸਟਿਚ ਕਰ ਰਹੇ ਨੇ। ਔਰ ਇਹੀ ਇਹ ਸਮਝਦੇ ਸੀ ਕਿ ਇਵੈਂਚੁਅਲੀ ਪਾਕਿਸਤਾਨ ਇੱਕ ਫੇਲ ਸਟੇਟ ਹੋਏਗਾ ਔਰ ਇਹਨੇ ਆਟੋਮੈਟਿਕਲੀ ਅਸੀਂ ਉਹਨੂੰ ਵਾਪਸ ਜਿਹੜਾ ਉਹ ਹੜਪ ਲਾਂਗੇ। ਲੇਕਿਨ ਅੱਜ ਜਦੋਂ ਅਸੀਂ 72 ਸਾਲ ਬਾਅਦ ਇਹ ਗੱਲਬਾਤ ਕਰ ਰਹੇ ਹਾਂ, ਇਹੀ ਨਹੀਂ, ਇਹ ਠੀਕ ਹੈ ਕਿ ਭਾਰਤ ਇਸ ਗੱਲ 'ਚ ਤਾਂ ਕਾਮਯਾਬ ਹੋਇਆ ਕਿ ਉਹਨੇ ਕਿਵੇਂ ਅੰਦਰ ਵੜ ਕੇ ਬੰਗਾਲੀਆਂ ਨੂੰ, ਜਿਹੜੇ ਮਸ਼ਰਕੀ ਬੰਗਾਲ ਦੇ ਸੀ, ਮੁਜੀਬੁਰ ਰਹਿਮਾਨ ਦੂਜੇ, ਉਹਨਾਂ ਨੂੰ ਇਸਤੇਮਾਲ ਕਰਕੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਿਆ। ਮਸ਼ਰਕੀ ਪਾਕਿਸਤਾਨ, ਈਸਟ ਪਾਕਿਸਤਾਨ ਨੂੰ ਬੰਗਲਾਦੇਸ਼ ਬਣਾਇਆ। ਔਰ ਇਹਦੇ ਬਾਵਜੂਦ ਕਿ ਉਹਨਾਂ ਨੇ ਇੱਧਰ ਵੀ ਕਿਵੇਂ ਦੁਨੀਆ ਭਰ 'ਚ ਅਸੀਂ ਦੇਖਦੇ ਹਾਂ ਕਿ 2014 ਤੋਂ ਹੀ ਲੈ ਕੇ ਮੋਦੀ ਦੀ ਕੀ ਲਾਈਨ ਰਹੀ, ਪਾਕਿਸਤਾਨ ਨੂੰ ਇਕੱਲੀ ਘੇਰਨ ਦੀ ਨਹੀਂ, ਉਹਨੂੰ ਬਦਨਾਮ, ਐਪੀ ਸੈਂਟਰ ਆਫ ਟੈਰਰਿਜ਼ਮ, ਫਾਈਨੈਂਸ਼ੀਅਲ ਏਡ ਬੰਦ ਹੋਏ, ਉਹਨੂੰ ਟੈਰਰਿਸਟ ਸਟੇਟ ਐਲਾਨਿਆ ਜਾਏ। ਔਰ ਇਸ ਨੂੰ ਇੱਕ ਪ੍ਰੋਪੇਗੇਟ ਇਸ ਲੈਵਲ ਤੇ ਕੀਤਾ ਗਿਆ ਫੇਲਡ ਸਟੇਟ ਔਰ ਦੂਜਾ। ਲੇਕਿਨ ਇਹ ਇੱਕ ਹਕੀਕਤ ਹੈ ਕਿ ਲਗਭਗ 22 ਕਰੋੜ ਪਾਕਿਸਤਾਨੀ ਉਸ ਮੁਲਕ 'ਚ ਨੇ ਜਿਨ੍ਹਾਂ ਦੀ ਆਰਥਿਕਤਾ ਵੀ, ਜੋ ਕੁਛ ਇਹ ਕਹਿੰਦੇ ਰਹੇ ਨੇ, ਜੇ ਤੁਸੀਂ ਹਕੀਕਤ 'ਚ ਦੇਖੋ ਤੇ ਭਾਰਤ ਦਾ ਆਪਣਾ ਹਾਲ ਦੇਖ ਲਓ ਇਕਨੋਮੀ ਦਾ ਕੀ ਹੈ। ਔਰ ਜੇ ਤੁਸੀਂ ਪ੍ਰਪੋਰਸ਼ਨੇਟਲੀ ਦੇਖਦੇ ਹੋ ਕਿ ਪਾਕਿਸਤਾਨ ਜਿਹੜਾ 1/5 ਹੈ ਇੰਡੀਆ ਦਾ, ਇਹਦੇ ਬਾਵਜੂਦ ਕਿ ਉਸ ਦੇ ਉੱਤੇ 65, 71 ਔਰ ਫਿਰ 99 ਦੀਆਂ ਜੰਗਾਂ ਵੀ ਔਰ ਲੇਟੈਸਟ ਸਟੈਂਡ ਆਫ ਵੀ ਅਸੀਂ ਦੇਖ ਰਹੇ ਹਾਂ ਜਿਹੜਾ ਇਹਨਾਂ ਨੇ ਮੋਦੀ ਨੇ ਚੋਣਾਂ ਜਿੱਤਣ ਲਈ ਬਾਲਾਕੋਟ ਦਾ ਡਰਾਮਾ ਕੀਤਾ। ਪਾਕਿਸਤਾਨ ਜਿਹਨੂੰ ਕਹਿੰਦੇ ਨੇ ਕਿ ਆਈ ਬਾਲ ਟੂ ਆਈ ਬਾਲ ਵੀ ਇਹਨਾਂ ਦੀਆਂ ਅੱਖਾਂ 'ਚ ਦੇਖਿਆ ਐਜ਼ ਏ ਨਿਊਕਲੀਅਰ ਸਟੇਟ ਵੀ ਡਿਵੈਲਪ ਹੋਇਆ। ਔਰ ਉਹੀ ਪਾਕਿਸਤਾਨ ਜਿਹਨੂੰ ਮੁੜ ਕੇ ਅਮਰੀਕਾ ਨੇ ਨਿਕਸਨ ਕਿਸਿੰਜਰ ਦੇ ਜ਼ਮਾਨੇ 'ਚ ਉਹਦੀਆਂ ਸੇਵਾਵਾਂ ਲੈ ਕੇ ਚੀਨ ਤੱਕ ਪਹੁੰਚ ਵੀ ਕੀਤੀ। ਔਰ ਇਹਦੇ ਬਾਵਜੂਦ ਕਿ ਕੁਝ ਲੈਪਸਿਸ ਪਾਕਿਸਤਾਨ ਦੀਆਂ ਪਾਲਿਸੀਜ਼, ਫੋਰਨ ਪਾਲਿਸੀ 'ਚ ਵੀ ਹੋਏ ਨੇ, ਲੇਕਿਨ ਅੱਜ ਜੇ ਦੇਖਣਾ ਹੋਏ ਤਾਂ ਚੀਨ ਦੇ ਨਾਲ ਤਾਂ ਪਾਕਿਸਤਾਨ ਦੀ ਜੋ ਹੈ ਹੀ ਹੈ ਮਿੱਤਰਾਨਾ ਜਾਂ ਦੋਸਤੀ, ਈਵਨ ਅਮਰੀਕਾ ਵੀ, ਇਹਦੇ ਬਾਵਜੂਦ ਕਿ ਅਮਰੀਕਾ ਨੇ ਉੱਥੋਂ ਦੀ ਜੀਓ ਪੋਲਿਟਿਕਸ 'ਚ ਭਾਰਤ ਨਾਲ ਨਜ਼ਦੀਕੀਆਂ ਵਧਾਈਆਂ ਨੇ ਕਿਉਂਕਿ ਚੀਨ ਨੂੰ ਘੇਰਨ ਦੀ ਲਾਈਨ ਹੈ। ਪਰ ਜਿਵੇਂ ਐਕਸਪੈਕਟ ਕਰਦੇ ਸੀ ਕਿ ਭਾਈ ਅਮਰੀਕਾ ਜਿਹੜਾ ਉਹ ਪਾਕਿਸਤਾਨ ਨੂੰ ਲੀਬੀਆ ਵਾਂਗ ਜਾਂ ਜਿਵੇਂ ਉਹਨਾਂ ਨੇ ਇਰਾਕ ਦੇ ਸਦਾਮ ਹੁਸੈਨ ਜਾਂ ਦੂਜੇ ਨੂੰ ਡੀਲ ਕੀਤਾ, ਇਵੇਂ ਨਹੀਂ ਹੈ। ਕਿਉਂਕਿ ਅਮਰੀਕਾ ਨੇ ਵੀ ਜੇ ਤਾਲਿਬਾਨ ਦੇ ਨਾਲ ਫਾਈਨਲੀ ਗੱਲਬਾਤ ਜਿਹਦਾ ਸਮਝੌਤਾ ਫਰਵਰੀ 2020 ਚ ਹੁੰਦਾ ਕੀਤਾ ਤੇ ਪਾਕਿਸਤਾਨ ਦੀਆਂ ਸੇਵਾਵਾਂ ਲਈਆਂ। ਸੋ 19 ਹਨੀ ਰਿਲੇਸ਼ਨਸ਼ਿਪ ਨਾ ਹੋਏ, ਪਰ ਇਹ ਵੀ ਨਹੀਂ ਹੈ ਕਿ ਜਿਹੜਾ ਉਹ ਕੋਈ ਵਰਸਟ ਕਿਸਮ ਦੀ ਰਿਲੇਸ਼ਨਸ਼ਿਪ ਹੈ। ਔਰ ਇਸੇ ਤਰੀਕੇ ਨਾਲ ਵਿਦਿਨ ਆਪਣੇ ਬਲਾਕਸ ਦੇ ਵੀ ਪਾਕਿਸਤਾਨ ਨੇ, ਇਸਲਾਮਿਕ ਬਲਾਕ ਹੈ ਜਾਂ ਅਦਰਵਾਈਜ਼ ਵੀ ਪਾਕਿਸਤਾਨ ਇੱਕ ਸਟੇਬਲ ਕੰਟਰੀ ਦੇ ਤੌਰ ਤੇ ਔਰ ਈਵਨ ਕੋਵਿਡ-19 ਦੇ ਹਵਾਲੇ ਨਾਲ ਵੀ ਜੇ ਵਰਲਡ ਹੈਲਥ ਆਰਗੇਨਾਈਜੇਸ਼ਨ ਔਰ ਦੁਨੀਆ ਦੇ ਦੂਸਰੇ ਵੱਡੇ ਲੀਡਰ ਪਾਕਿਸਤਾਨ ਦੀ ਤਾਰੀਫ ਕਰਦੇ ਨੇ ਕਿ ਉਹਨਾਂ ਨੇ ਕਿਵੇਂ ਪੋਜ਼ਿਟਿਵਲੀ ਹੈਂਡਲ ਕੀਤਾ ਕੋਵਿਡ-19 ਨੂੰ ਔਰ ਉਹ ਉਹਦੀ ਸਪੈਲ ਤੋਂ ਬਚ ਗਿਆ। ਸੋ ਇਹ ਇੱਕ ਬਰੀਫ ਮੈਂ ਇਸ ਲਈ ਜਿਹੜਾ ਇਹ ਸਾਰਾ ਸਿਨੋਪਸਿਸ ਦਿੱਤਾ ਹੈ ਕਿ ਇਸ ਗੱਲ ਦਾ ਧਿਆਨ ਰਹੇ ਕਿ ਅੱਜ ਜਦੋਂ ਅਸੀਂ ਮੋਦੀ ਜਾਂ ਅਮਿਤ ਸ਼ਾਹ ਜਾਂ ਇਹਨਾਂ ਦੀ ਨੀਤੀਆਂ ਜਿਹੜੀਆਂ ਬਿਲਕੁਲ ਹੌਸਟਿਲਿਟੀ ਜਾਂ ਅਖੰਡ ਭਾਰਤ ਦੇ ਨਾਂ ਥੱਲੇ ਜੋ ਕੁਛ ਇਹਨਾਂ ਨੇ 5 ਅਗਸਤ 2019 ਨੂੰ ਜੰਮੂ ਕਸ਼ਮੀਰ 'ਚ ਕੀਤਾ ਹੈ ਔਰ ਅੱਜ ਜੋ ਚੀਨ ਦੇ ਨਾਲ ਇਹਨਾਂ ਦੀ 3500 ਕਿਲੋਮੀਟਰ ਦੀ ਸਰਹੱਦ ਹੈ ਉਸ ਦੇ ਉੱਤੇ ਕਰ ਰਹੇ ਨੇ, ਪਾਕਿਸਤਾਨ ਨਾਲ ਵੀ ਆਲਮੋਸਟ ਇੰਨੀ ਕੁ ਲੱਗ ਜਾਂਦੀ ਹੈ, ਉਹਦੇ 'ਚ ਜੋ ਇਹਨਾਂ ਦਾ ਪਾਰਟ ਹੈ,
ਇਹਦੇ ਬਾਵਜੂਦ ਕਿਵੇਂ ਭਾਰਤ ਦੀਆਂ ਖੁਫੀਆ ਏਜੰਸੀਜ਼, ਔਰ ਇਹਨੂੰ ਜੇ ਤੁਸੀਂ ਹਾਈਂਡਸਾਈਟ 'ਚ ਦੇਖੋ ਕਿ ਬਹੁਤ ਵਾਰੀ ਕਿਹਾ ਤਾਂ ਜਾਂਦਾ ਹੈ ਕਿ ਬ੍ਰਾਹਮਣ ਬਹੁਤ ਸਿਆਣਾ ਹੈ। ਸਿਆਣਾ ਤਾਂ ਇਹ ਠੀਕ ਹੈ ਵੀ ਚਾਲਾਂ 'ਚ, ਸ਼ੈਤਾਨੀਆਂ 'ਚ, ਨੈਗੇਟਿਵਿਟੀ 'ਚ ਹੈ, ਪਰ ਜੇ ਕ੍ਰੀਏਟੀਵਿਟੀ 'ਚ ਬ੍ਰਾਹਮਣ ਸਿਆਣਾ ਹੁੰਦਾ ਜਾਂ ਹੋਏ ਤਾਂ ਉਹਨੂੰ, ਔਰ ਉਹਨਾਂ ਦਾ ਡ੍ਰੀਮ ਵੀ 5 ਗੁਣਾ ਵੱਡਾ ਹੈ, ਵੱਡਾ ਮੁਲਕ ਹੈ, ਸਾਰੇ ਰਿਸੋਰਸ ਨੇ, ਜੇ ਸੱਚਮੁੱਚ ਹੀ ਉਹਨਾਂ ਦਾ ਏਸ਼ੀਅਨ ਟਾਈਗਰ ਜਾਂ ਦੁਨੀਆ ਦੇ ਵਿੱਚ ਅਮੰਗ 4-5 ਵੱਡੀਆਂ ਪਾਵਰ 'ਚ ਆਉਣ ਦਾ ਸੁਪਨਾ ਹੋਏ ਤੇ ਉਹਨਾਂ ਦਾ ਕੋਈ ਵੀ ਕਾਮਨ ਬੰਦਾ ਬੈਠ ਕੇ ਦੇਖ ਸਕਦਾ ਹੈ ਕਿ ਪਾਕਿਸਤਾਨ ਦੀ ਗੁੱਡਵਿਲ ਜਿੱਤੇ ਬਿਨਾ, ਕਿਉਂਕਿ ਪਾਕਿਸਤਾਨ ਸਟ੍ਰੈਟਜੀਕਲੀ ਉਸ ਥਾਂ ਦੇ ਉੱਤੇ ਬੈਠਾ ਹੈ, ਸੈਂਟਰਲ ਏਸ਼ੀਆ ਤੱਕ ਜਾਣ ਲਈ, ਯੂਰਪ ਤੱਕ ਜਾਣ ਲਈ ਰੋਡ ਦੂਜੇ ਤੀਜੇ ਸਾਰਾ ਉਹੀ ਪਾਰਟ ਹੈ। ਔਰ ਵੈਸੇ ਵੀ ਜੇ ਤੁਸੀਂ ਇਹ ਕਹੀ ਜਾਓਗੇ ਜੀ ਇਹ ਸਾਡੀ ਕੋਈ ਚੀਜ਼ਾਂ ਨੇ, ਫਲਾਣਾ ਹੈ ਤੇ ਢਿਮਕਾ ਹੈ, ਲੇਕਿਨ ਭਾਰਤ ਨੇ ਕਦੇ ਵੀ ਇਸ ਪੋਜ਼ਿਟਿਵ ਨੋਟ ਤੇ ਨਹੀਂ ਸੋਚਿਆ ਕਿ ਭਾਈ ਪਾਕਿਸਤਾਨ ਨੂੰ ਵਰਾਣਾ ਜਾਂ ਉਸ ਨੂੰ ਪਰਚਾਣਾ ਜਾਂ ਉਸ ਨਾਲ ਚੰਗੇ ਸੰਬੰਧ ਬਣਾਉਣੇ ਕਿੰਨਾ ਔਖਾ ਕੰਮ ਹੈ। ਜੇ ਤੁਸੀਂ ਇੰਟਰਨੈਸ਼ਨਲ ਤੁਹਾਡੇ ਕੋਲ ਪੈਰਾਮੀਟਰ ਨੇ, UN ਚਾਰਟਰ ਹੈ, ਇੰਟਰਨੈਸ਼ਨਲ ਲਾਜ਼ ਨੇ, ਔਰ ਕੌਣ ਚਾਹੁੰਦਾ ਹੈ ਕਿ ਵੀ ਬਦਅਮਨੀ ਹੋਏ, ਜੇ ਜੰਗਾਂ ਹੁੰਦੀਆਂ ਨੇ ਸਫਰ ਤਾਂ ਕਾਮਨ ਲੋਕ ਕਰਦਾ, ਪਰ ਜਦੋਂ ਤੁਹਾਡੀ ਅਕਲ ਜਿਹੜੀ ਹੈ ਉਹੀ ਇਸ ਗੱਲ ਦੇ ਉੱਤੇ ਹੋਏ ਔਰ ਤੁਹਾਡੇ ਅੰਦਰ ਜਿਹੜਾ ਉਹ ਫਿਰਕੂ ਨਫ਼ਰਤ ਹੈ, ਜ਼ਹਿਰ ਹੈ ਫਿਰਕਾ ਦਰਾਨਾ ਔਰ ਨੌਨ ਐਕਸੈਪਟੈਂਸ ਹੈ, ਉਹਨਾਂ ਨੂੰ ਮਲੇਸ਼ ਹਲਾਨੇ ਅਸੀਂ 1000 ਸਾਲ ਤੋਂ ਉਹੀ ਮੰਨਦੇ ਰਹੇ ਔਰ ਉਹਨਾਂ ਨੂੰ ਇਹ ਅੱਜ ਤੱਕ ਵੀ 72 ਸਾਲ ਬਾਅਦ ਵੀ ਜੋ ਤੁਸੀਂ ਇਹਨਾਂ ਦੀ ਜ਼ਹਿਨੀਅਤ ਦੇਖੋ ਤੇ ਉਹੀ ਹੈ। ਔਰ ਅੱਜ ਮੈਂ ਕਿਸੇ ਦਾ ਦੇਖ ਰਿਹਾ ਸੀ, ਇੱਕ ਦਲਿਤ ਲੜਕੀ ਜਿਹਨੇ ਇਸਲਾਮ ਕਬੂਲ ਕੀਤਾ, ਉਹਨੂੰ ਕਿਸੇ ਨੇ ਪੁੱਛਿਆ ਕਿ ਵੀ ਕਿਉਂ ਹੈ, ਉਹਨੇ ਕਿਹਾ ਜੀ ਜਿਹੜੇ ਸਾਡੇ ਹੱਥ ਦਾ ਛੋਇਆ ਪਾਣੀ ਨਹੀਂ ਪੀਂਦੇ ਉਹਨਾਂ 'ਚ ਜਾ ਕੇ ਅਸੀਂ ਕੀ ਲੈਣਾ, ਉਹਨਾਂ ਕੋਲੋਂ ਚੰਗਾ ਮੈਂ ਹਿੰਦੂ ਨਹੀਂ ਰਹਿਣਾ ਚਾਹੁੰਦੀ। ਸੋ ਮਤਲਬ ਇਹ ਹੈ ਕਿ ਵੀ ਇਹ ਅੱਜ ਵੀ ਕੋਈ ਜ਼ਹਿਨੀਅਤ ਨਹੀਂ ਬਦਲੀ ਹੈ। ਉਹ ਤੁਸੀਂ ਦਲਿਤਾਂ ਦੇ ਹਵਾਲੇ ਨਾਲ ਦੇਖੋ, ਸਿੱਖਾਂ ਦੇ ਹਵਾਲੇ ਨਾਲ ਦੇਖੋ, ਈਸਾਈਆਂ ਦੇ ਨਾਲ ਜੋ ਸਲੂਕ ਕਰ ਰਹੇ ਨੇ। ਹੁਣ ਇਸ ਸਾਰੇ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਮੁਲਕਾਂ ਦੀਆਂ ਨੀਤੀਆਂ ਕਿਵੇਂ ਬਣਦੀਆਂ ਨੇ, ਉਹਨਾਂ ਦੀਆਂ ਪਾਲਿਸੀਜ਼ ਕਿਵੇਂ ਬਣਦੀਆਂ, ਪਰ ਇਹ ਇੱਕ ਇੰਟਰਵਿਊ ਜਿਸ ਤੇ ਬੇਸਡ ਮੈਂ ਇਹ ਗੱਲਬਾਤ ਦਾ ਮੌਜੂ ਚੁਣਿਆ, ਪਹਿਲੀ ਵਾਰ ਹੈ ਕਿ ਜਦੋਂ ਦਾ ਇਹਨਾਂ ਨੇ ਕਸ਼ਮੀਰ ਦਾ ਸਟੇਟਸ ਖਤਮ ਕਰਕੇ ਆਰਟੀਕਲ 370 35A ਖਤਮ ਕੀਤਾ ਹੈ, ਪਾਕਿਸਤਾਨ ਦੇ ਕਿਸੇ ਹਾਇਰ ਲੈਵਲ ਆਫੀਸ਼ੀਅਲ ਉਹਨਾਂ ਨੇ ਭਾਰਤ ਦੇ ਕਿਸੇ ਪ੍ਰੋਮੀਨੈਂਟ ਮੀਡੀਆ ਮੈਨ ਨੂੰ ਇੰਟਰਵਿਊ ਦਿੱਤਾ ਔਰ ਇਹ ਇੰਟਰਵਿਊ ਕਰਨ ਵਾਲਾ ਕਰਨ ਥਾਪਰ ਜਿਹਨੇ ਫਾਰੂਕ ਅਬਦੁੱਲਾ ਦਾ ਵੀ ਕੀਤਾ, ਜਿਹਨੇ ਕਿਹਾ ਜੀ ਕਸ਼ਮੀਰੀ ਤਾਂ ਚਾਈਨਾ ਦੇ ਥੱਲੇ ਗਵਰਨ ਹੋਣਾ ਪਸੰਦ ਕਰਦੇ ਨੇ, ਹੁਣੇ ਪ੍ਰੋਟੈਸਟ ਹਿੰਦੂ ਤਾਂ ਵੀ ਕਰ ਰਹੇ ਨੇ। ਇਹੀ ਗੱਲ ਉਹਨੇ ਇੰਡੀਆ ਟੁਡੇ ਨੂੰ ਇੰਟਰਵਿਊ 'ਚ ਵੀ ਕਹੀ, ਉਹਨੇ ਕਿਹਾ ਜੀ ਹੁਣ ਤਾਂ ਆਰਟੀਕਲ 370 ਚਾਈਨਾ ਹੀ ਰੀਸਟੋਰ ਕਰਾਏਗਾ। ਸੋ ਮਤਲਬ ਇਹ ਹੈ ਕਿ ਉਹਨੂੰ ਹੁਣ ਉਹ ਕਹਿ ਰਹੇ ਨੇ ਜੀ ਸੈਡੀਸ਼ਨ ਲਾਓ, ਲੇਕਿਨ ਕਰਨ ਥਾਪਰ ਨੇ ਹਾਲਾਂ ਉਹਦਾ ਇੱਕ ਆਪਣਾ ਪ੍ਰਿੰਟ ਲਈ, ਵਾਇਰ ਲਈ ਔਰ ਆਪਣਾ YouTube ਚੈਨਲ ਹੈ ਔਰ ਜਿਹਨੂੰ ਉਹਨੇ ਇੰਟਰਵਿਊ ਕੀਤਾ ਉਹ ਜਿੱਥੇ ਇਮਰਾਨ ਖਾਨ ਹੋਰਾਂ ਦੇ ਟਰਸਟਵਰਦੀ ਨੇ, ਉੱਥੇ ਪਾਕਿਸਤਾਨ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਮਿਸਟਰ ਮੋਇਦ ਯੂਸਫ, ਔਰ ਇਹ ਬੜਾ ਜਿਹਨੂੰ ਫ੍ਰੀ ਐਂਡ ਫਰੈਂਕ ਇੰਟਰਵਿਊ ਵਾਂਗ ਸੀ। ਔਰ ਕਰਨ ਥਾਪਰ ਇੱਕ ਅੱਛਾ ਜਿਹੜਾ ਐਂਕਰ ਹੈ ਵਰਲਡ ਲੈਵਲ ਦੇ ਉੱਤੇ, ਵਕਤਨ ਬਾ ਵਕਤਨ ਉਹਨੇ ਇਮਰਾਨ ਖਾਨ, ਬੇਨਜ਼ੀਰ ਭੁੱਟੋ, ਵੱਡੀਆਂ ਬੇਨਜ਼ੀਰ ਭੁੱਟੋ ਦਾ ਕਲਾਸ ਫੈਲੋ ਵੀ ਰਹੇ, ਸਾਰੇ ਜਾਣਦੇ ਨੇ ਇੱਕ ਦੂਜੇ ਨੂੰ, ਇੰਗਲੈਂਡ ਦੇ ਵਿੱਚ ਆਕਸਫੋਰਡ, ਕੈਂਬਰਿਜ, ਉਸ ਕਿਸਮ ਦਾ। ਸੋ ਹੁਣ ਉਸ ਸਾਰੇ ਦੇ ਵਿੱਚ ਜਿਹੜੀ ਗੱਲ ਅਸੀਂ ਰਿਪੀਟਡਲੀ ਇਸ ਪਲੇਟਫਾਰਮ ਤੋਂ ਕਹਿੰਦੇ ਰਹੇ ਹਾਂ, ਵਕਤਨ ਬਾ ਵਕਤਨ ਜਦੋਂ ਕੋਈ ਘਟਨਾ ਵਾਪਰਦੀ ਹੈ, ਬੇਸ਼ੱਕ ਉਹ ਜਿਹੜਾ ਪੁਲਵਾਮਾ ਅਟੈਕ ਸੀ ਔਰ ਉਹਦੀ ਆੜ ਦੇ ਵਿੱਚ ਫਿਰ ਇਹਨਾਂ ਦਾ ਬਾਲਾਕੋਟ ਡਰਾਮਾ ਸੀ, ਔਰ ਵਿਦਨ ਪਾਕਿਸਤਾਨ ਕਿਵੇਂ ਜਿਹੜਾ ਜਦੋਂ ਸੁਬਰਾਮਨੀਅਮ ਸਵਾਮੀ ਵਰਗਾ ਜਿਹੜਾ RSS ਦਾ ਆਈਡੀਆਲੋਗ ਹੈ ਉਹ ਯੂਨੀਵਰਸਿਟੀ ਸਟੂਡੈਂਟਸ ਨੂੰ ਕਹਿੰਦਾ ਹੈ ਕਿ ਜੀ ਸਾਡੀ ਜਨਰੇਸ਼ਨ ਨੇ ਤਾਂ ਪਾਕਿਸਤਾਨ ਨੂੰ 2 ਹਿੱਸਿਆਂ 'ਚ ਵੰਡਿਆ, ਇਹ ਹੁਣ ਤੁਹਾਡੇ ਜ਼ਿੰਮੇ ਹੈ ਕਿ ਉਹਦੇ 4 ਟੁਕੜੇ ਕਰੋ। ਸੋ ਮਤਲਬ ਇਹ ਹੈ ਕਿ ਇਹ ਸਿਰਫ ਕਹਿਣ ਨੂੰ ਨਹੀਂ ਹੈ, ਇਹਨਾਂ ਦੀਆਂ ਨੀਤੀਆਂ ਰੈਗੂਲਰਲੀ ਇਸ ਪਾਸੇ ਸੇਧਤ ਨੇ, ਫੋਕਸਡ ਨੇ ਕਿ ਪਾਕਿਸਤਾਨ ਨੂੰ ਕਿਵੇਂ ਡੀਸਟੈਬਲਾਈਜ਼ ਕਰਨਾ ਹੈ। ਔਰ ਉਹਦੇ ਲਈ ਪਹਿਲਾਂ ਤਾਂ ਛੋਟੇ ਲੈਵਲ ਦੇ ਕੋਈ ਸਰਬਜੀਤ ਸਿੰਘ ਲੱਭ ਲਿਆ, ਕੋਈ ਹੋਰ ਲੱਭ ਲਿਆ, ਕੋਈ ਲਾਹੌਰ 'ਚ ਬੰਬ ਧਮਾਕਾ ਕਰਤਾ, ਕੋਈ ਇੱਥੇ, ਇਹ ਤਾਂ ਕੰਮ ਇਹਨਾਂ ਦਾ ਕਈ ਦਹਾਈਆਂ ਤੋਂ ਚੱਲ ਰਿਹਾ। ਉਹ ਤਾਂ ਜਿਹੜੇ ਗਰੀਬ ਬਾਰਡਰ ਨਾਲ ਲੱਗਦੇ ਪਿੰਡਾਂ ਦੇ ਗਰੀਬ ਲੋਕਾਂ ਨੂੰ ਇੰਪਲੋਏ ਕਰਕੇ ਉਹਨਾਂ ਨੂੰ, ਜਿਵੇਂ ਇੱਕ ਕਸ਼ਮੀਰ ਸਿੰਘ ਨਾਂ ਦਾ ਬੰਦਾ 35 ਸਾਲ ਬਾਅਦ ਪਾਕਿਸਤਾਨ ਦੀ ਜੇਲ੍ਹ 'ਚੋਂ ਆਇਆ ਤੇ ਉਹਨੇ ਕਿਹਾ ਜੀ ਅਸੀਂ ਇਹਨਾਂ ਨੇ ਸਾਨੂੰ ਕਿਵੇਂ ਮੁਸਲਮਾਨੀ ਨਾਂ ਦੇ ਕੇ
ਸੁਨਨਤ ਕਰਕੇ ਨਮਾਜ਼ ਪੂਰੀ ਟ੍ਰੇਨਿੰਗ ਕਰਕੇ ਭਜਵਾਇਆ, ਔਰ ਜਦੋਂ ਫੜੇ ਗਏ ਔਰ ਮੈਂ ਆਹ ਧਮਾਕੇ ਵੀ ਕੀਤੇ ਤੇ ਫਿਰ ਸਾਡੇ ਟੱਬਰ ਨੂੰ ਪੁੱਛਿਆ ਵੀ ਨਹੀਂ। ਸੋ ਬਾਅਦ ਦੇ ਵਿੱਚ ਉਹ ਬਿਲਕੁਲ ਹੀ ਉਹਦੀ ਜ਼ੁਬਾਨ ਬੰਦ ਹੋ ਗਈ ਕਿ ਫਿਰ ਇਹ ਲੱਗਾ ਜੀ ਉਹਨੂੰ ਪਤਾ ਨਹੀਂ ਕੀ ਦੇ ਦਿੱਤਾ ਹੈ ਜਾਂ ਉਹਦੇ ਨਾਲ ਕੀ ਕੀਤਾ ਹੈ। ਸੋ ਇਹ ਇੱਕ ਨੋਨ ਫੈਕਟ ਰਿਹਾ ਹੈ। ਲੇਕਿਨ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਪਿਛਲੇ ਕੁਝ ਵਕਤ ਤੋਂ, ਖਾਸ ਤੌਰ ਤੇ ਜਦੋਂ ਤੋਂ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਗਵਾਦਰ ਪੋਰਟ ਇੱਕ ਮੇਜਰ ਔਰ ਖਾਸ ਤੌਰ ਤੇ ਅਮਰੀਕਾ ਦੀ ਦਿਲਚਸਪੀ ਉਸ ਖਿੱਤੇ 'ਚ ਔਰ ਜਿਹੜੀ ਹੈ ਵਨ ਬੈਲਟ ਵਨ ਰੋਡ ਨੂੰ ਬਲੌਕ ਕਰਨ ਦੀ ਲਾਈਨ ਹੈ। ਸੋ ਇਹਨਾਂ ਸਾਰੇ ਸਾਲਾਂ ਦੇ ਵਿੱਚ ਜਦੋਂ ਤੋਂ ਅਜੀਤ ਡੋਭਾਲ ਫੁੱਲ ਫਲੈਜਡ ਜਿਹੜਾ ਉਹ ਸਿਕਿਉਰਿਟੀ ਐਡਵਾਈਜ਼ਰ ਵੀ ਔਰ ਇਸ ਵੇਲੇ ਕਰਤਾ ਧਰਤਾ ਹੈ ਉਸ ਨੂੰ, ਔਰ ਨਾਲ ਦੀ ਨਾਲ ਬਿਪਨ ਰਾਵਤ ਵਰਗਾ ਵੀ ਉਹੀ ਹਿੰਦੂਤਵੀ ਜਿਹੜਾ ਉਹਦੇ ਨਾਲ ਰਲਿਆ ਹੋਇਆ ਹੈ। ਸੋ ਇਹਨਾਂ ਨੇ ਜਿਸ ਅੰਦਾਜ਼ 'ਚ ਪਾਕਿਸਤਾਨ ਦੇ ਅੰਦਰ ਦਹਿਸ਼ਤਗਰਦੀ ਪਹਿਲਾਂ ਵੀ, ਜਦੋਂ ਅਸੀਂ ਦੇਖਦੇ ਹਾਂ ਕਿ ਨਾਰਥ ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ, ਔਰ ਦੇਖੋ ਅਫਗਾਨਿਸਤਾਨ ਦੇ ਹਵਾਲੇ ਨਾਲ ਇੱਕ ਤਾਂ ਕਿਉਂਕਿ ਅਫਗਾਨਿਸਤਾਨ ਔਰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਔਰ ਬਲੋਚਿਸਤਾਨ ਦਾ ਬਾਰਡਰ ਪੋਰਸ ਹੈ, ਉੱਥੇ ਆਮ ਕਿਉਂਕਿ ਟੱਬਰ ਅੱਧੇ ਇੱਧਰ ਨੇ ਅੱਧੇ ਉੱਧਰ ਨੇ। ਹੁਣ ਤਾਂ ਖੈਰ ਉਸ ਖੈਬਰ ਪਖਤੂਨਖਵਾ 'ਚ ਵਾਇਰਿੰਗ ਵਗੈਰਾ ਜਿਹੜੀ ਹੈ ਉਹਨੂੰ ਕਰ ਦਿੱਤੀ ਹੈ, ਕਿੰਨੀ ਕੁ ਕੰਪਲੀਟ ਹੋਈ ਹੈ ਜਾਂ ਮੈਨੂੰ ਨਹੀਂ ਪਤਾ ਹੈ, ਪਰ ਇਹ ਪ੍ਰੋਜੈਕਟ ਚੱਲ ਰਿਹਾ ਸੀ। ਫਿਰ ਵੀ ਕਾਫੀ ਲਿਬਰਲੀ ਆਣਾ ਜਾਣਾ, ਔਰ ਵੈਸੇ ਵੀ ਜਦੋਂ ਸੋਵੀਅਤ ਯੂਨੀਅਨ ਨੇ ਹਮਲਾ ਕੀਤਾ ਅਫਗਾਨਿਸਤਾਨ ਤੇ ਪਾਕਿਸਤਾਨ ਇਨਵੋਲਵ ਹੋਇਆ ਕਾਊਂਟਰ ਕਰਨ ਲਈ ਅਮਰੀਕਾ ਦੇ ਨਾਲ, ਉਦੋਂ ਲਗਭਗ 4 ਤੋਂ 6 ਮਿਲੀਅਨ ਅਫਗਾਨ ਰਿਫਿਊਜੀ ਆ ਕੇ ਬੈਠੇ, ਉਹਨਾਂ 'ਚੋਂ ਅਜੇ ਵੀ ਜੇ ਜ਼ਿਆਦਾ ਨਹੀਂ ਤਾਂ 2-3 ਮਿਲੀਅਨ ਉੱਥੇ ਹੀ ਨੇ। ਸੋ ਉਹਨਾਂ ਦੇ ਲਈ ਭਾਰਤੀ ਏਜੰਸੀਆਂ ਦੇ ਲਈ ਕੋਈ ਵੀ ਕਿਤੇੋਂ ਭਾਵੇਂ ਦੇਖਣ ਚਾਖਣ ਨੂੰ ਉਹ ਉਹਨਾਂ ਵਰਗੇ ਹੀ ਲੱਗਦੇ ਨੇ ਜਾਂ ਉਹਨਾਂ 'ਚੋਂ ਹੀ ਉਹ ਬਾਏ ਕਰਦੇ ਨੇ, ਉਹਨਾਂ ਤੋਂ ਇਸ ਕਿਸਮ ਦੀਆਂ ਕਾਰਵਾਈਆਂ ਵਿਦਨ ਪਾਕਿਸਤਾਨ ਕਿਤੇ ਸੁੰਨੀ ਸ਼ੀਆ ਦੇ ਹਵਾਲੇ ਨਾਲ ਹੁਣ ਵੀ ਕਰਾਚੀ ਦੇ ਵਿੱਚ ਇੱਕ ਬੜੇ ਪ੍ਰੋਮੀਨੈਂਟ ਸੁੰਨੀ ਕਲੈਰਿਕ ਨੂੰ ਮਾਰਿਆ ਗਿਆ ਔਰ ਉਸ ਤੋਂ ਪਹਿਲਾਂ ਸੀ ਕਿ ਜੀ ਬਹੁਤ ਵੱਡਾ ਜਲੂਸ ਸ਼ੀਆਂ ਦੇ ਖਿਲਾਫ ਨਿਕਲਿਆ ਔਰ ਆਫ ਏ ਸਡਨ ਇਹ ਹੋਇਆ ਔਰ ਇਸ ਵੇਲੇ ਇਸ ਗੱਲ ਨੂੰ ਲੈ ਕੇ ਕਾਫੀ ਭੜਕਾਟ ਹੈ। ਸੋ ਇਹ ਕੰਮ ਤਾਂ ਬੜਾ ਸਧਾਰਨ ਨੇ ਇਹਨਾਂ ਦੇ ਲਈ ਕਰਨੇ ਕਿ ਭਾਈ ਇੱਥੇ ਪਹਿਲਾਂ ਸੁਨੀਆਂ ਦੀ ਮਸੀਤ ਧਮਾਕਾ ਕਰਾ ਦਿਓ, ਫਿਰ ਜਿੱਥੇ ਸ਼ੀਆਂ ਦੀ ਘੱਟ ਗਿਣਤੀ ਹੈ ਅਕਲੀਅਤ ਨੇ ਜਿਸ ਖਿੱਤੇ ਜਾ ਕੇ ਉੱਥੇ ਉਹਨਾਂ ਦੀ ਮਸੀਤ ਕਰਵਾ ਦਿਓ। ਸੋ ਇਹ ਪਾਰਟ ਤਾਂ ਜਿਵੇਂ ਹੁੰਦਾ ਹੈ ਵੀ ਪਰਮਾਨੈਂਟ ਟਾਸਕ ਹੀ ਹੈ ਇਹਨਾਂ ਦੀ। ਲੇਕਿਨ ਜਿਵੇਂ ਇਹਨਾਂ ਨੇ ਅਫਗਾਨਿਸਤਾਨ ਸਰਹੱਦ ਦੇ ਨਾਲ ਲੱਗਦੇ ਬਲੋਚਿਸਤਾਨ ਔਰ ਈਵਨ ਈਰਾਨ ਦਾ ਵੀ ਬਾਰਡਰ ਕਿਉਂਕਿ ਬਲੋਚਿਸਤਾਨ ਨਾਲ ਲੱਗਦਾ ਹੈ, ਉਹਦੇ 'ਚ ਇਹਨਾਂ ਨੇ ਕਿਵੇਂ, ਕਿਉਂਕਿ ਜਦੋਂ ਦਾ ਗਵਾਦਰ ਔਰ ਇਹ ਵਨ ਬੈਲਟ ਵਨ ਰੋਡ ਲਾਈਨ ਆਈ ਇਹਨਾਂ ਨੇ ਤਾਂ ਉਹਨੂੰ ਇੱਕ ਟਾਰਗੇਟ ਕਰਕੇ, ਔਰ ਕੁਲਭੂਸ਼ਣ ਯਾਦਵ ਤੋਂ ਵੱਡਾ ਕੋਈ ਕੈਚ ਨਹੀਂ ਹੈ ਕਿ ਕਿਵੇਂ ਉਸ ਨੇ ਜਿਹੜਾ ਆਪਣਾ ਪੂਰਾ ਇੱਕ ਇਨਫਰਾਸਟ੍ਰਕਚਰ ਬਣਾਇਆ ਹੋਇਆ ਸੀ, ਕਿੰਨੇ ਸੇਫ ਹਾਊਸ ਕ੍ਰੀਏਟ ਕੀਤੇ ਹੋਏ ਸੀ ਔਰ ਕਿੰਨਾ ਵੱਡਾ ਨੈਟਵਰਕ ਜਿਹੜਾ ਉਹਨੂੰ ਉਹਨਾਂ ਦੇ ਉਹਦੇ ਫੜੇ ਜਾਣ ਦੇ ਨਾਲ ਉਹ ਖਤਮ ਹੋਇਆ। ਔਰ ਉਹਨਾਂ ਨੇ ਔਰ ਉਹ ਸਰਵਿੰਗ ਆਫੀਸ਼ੀਅਲ ਸੀ ਇਹਨਾਂ ਦਾ ਨੇਵੀ ਦਾ ਔਰ ਹਾਇਰ ਲੈਵਲ ਇਸ ਵੇਲੇ ਉਹਦਾ ਕੇਸ ਲੈ ਕੇ ਗਏ ਉਹ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਤੱਕ ਤੇ ਇਹ ਹੁਣ ਇਹਨਾਂ ਦਾ ਇਹ ਹੈ ਕਿ 2-3 ਇਹਨਾਂ ਦੇ ਟਾਰਗੇਟ ਤੇ ਰਹੇ ਕਿ ਕਿਵੇਂ ਗਵਾਦਰ ਵਾਲਾ ਪ੍ਰੋਜੈਕਟ ਕਾਮਯਾਬ ਨਾ ਹੋਏ। ਉਹਦੇ ਲਈ 2 ਹੀ ਨੇ, ਚੀਨੀਆਂ ਨੂੰ ਟਾਰਗੇਟ ਕਰੋ, ਗਵਾਦਰ ਦੇ ਨੇੜੇ ਬਲਾਸਟ ਕਰਾਣਾ, ਔਰ ਜੇ ਪਾਕਿਸਤਾਨ ਦੀ ਇਕਨੋਮੀ ਨੂੰ ਔਰ ਦੂਸਰੇ ਨੂੰ ਸੁੱਟਣਾ ਤਾਂ ਫਿਰ ਤੁਸੀਂ ਜਿਹੜੀ ਸਟਾਕ ਐਕਸਚੇਂਜ ਹੈ ਉਸ ਨੂੰ ਟਾਰਗੇਟ ਕਰੋ। ਸੋ ਇਸ ਇੰਟਰਵਿਊ ਦੇ ਵਿੱਚ ਜਿਹੜੇ ਮੋਇਦ ਯੂਸਫ ਨੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਉਹਨਾਂ ਨੇ ਕਰਨ ਥਾਪਰ ਦੇ ਨਾਲ ਫ੍ਰੀ ਐਂਡ ਫਰੈਂਕ ਜਿਹੜਾ ਇੰਟਰਵਿਊ ਦਿੱਤਾ, ਉਹਦੇ 'ਚ ਉਹਨਾਂ ਨੇ ਇਹ ਨੁਕਤੇ ਜਿਹੜੇ ਅਸੀਂ ਇੱਥੋਂ ਰੈਗੂਲਰਲੀ ਕੰਟੀਨਿਊਸਲੀ ਕਹਿੰਦੇ ਰਹੇ ਹਾਂ ਕਿ ਭਾਈ ਪਾਕਿਸਤਾਨ ਵਿਕਟਮ ਹੈ, ਲੇਕਿਨ ਇਹਦੇ ਬਾਵਜੂਦ ਤੁਹਾਡਾ ਬਾਹਰ ਬੈਠਾ ਜਿਹੜਾ ਸਾਰਾ ਡਿਪਲੋਮੈਟਸ ਦਾ ਇੱਕ ਪੂਰਾ ਅਮਲਾ ਫੈਲਾ ਹੈ, ਕਿਉਂ ਨਹੀਂ ਤੁਸੀਂ ਕਿਉਂ ਹਮੇਸ਼ਾ ਡਿਫੈਂਸਿਵ ਤੇ ਰਹਿੰਦੇ ਹੋ, ਕਿਉਂ ਨਹੀਂ ਇਹਨਾਂ ਨੂੰ ਜਿਹੜਾ ਐਕਸਪੋਜ਼ ਕਰਦੇ ਦੁਨੀਆ ਦੇ ਲੈਵਲ ਤੇ। ਹਾਲਾਂ ਹੁਣ ਪਿੱਛੇ ਜੇ ਇਹਨਾਂ ਨੇ ਯੂਨਾਈਟਿਡ ਨੇਸ਼ਨਸ 3 ਇੰਡੀਅਨਸ ਦੇ ਨਾਂ ਜਿਹੜੇ ਇੰਟਰਨੈਸ਼ਨਲ ਟੈਰਰਿਜ਼ਮ ਚ ਲਿਆਉਣ ਲਈ ਕਿ ਉਹਨਾਂ ਨੇ ਕਰਤੂਤਾਂ ਇਹ ਕੀਤੀਆਂ ਨੇ, ਹਾਲਾਂ ਉਹ ਕਾਮਯਾਬ ਨਹੀਂ ਹੋਏ ਇੰਡੀਆ ਨੇ ਅਮਰੀਕਾ ਰਾਹੀਂ ਜਾਂ ਕਿਵੇਂ, ਲੇਕਿਨ ਪਹਿਲੀ ਵਾਰ ਮੈਨੂੰ ਦੇਖਣ 'ਚ ਆਇਆ ਕਿ ਵੀ ਇਹਨਾਂ ਦੀ ਡਿਪਲੋਮੇਸੀ ਐਗਰੈਸਿਵ ਹੋਈ ਹੈ। ਇਸੇ ਤਰ੍ਹਾਂ ਕੁਲਭੂਸ਼ਣ ਯਾਦਵ ਦੇ ਕੇਸ ਨੂੰ ਜਿਸ ਲੈਵਲ ਤੱਕ ਇਹ ਬੀਟ ਕਰ ਸਕਦੇ ਸੀ ਉਹਦੀ ਥਾਂ ਤੇ ਉਹ ਡਿਫੈਂਸਿਵ ਜੀ, ਉਹਨੂੰ ਕਾਉਂਸਲਰ ਐਕਸੈਸ ਨਹੀਂ ਦਿੱਤੀ, ਉਹਨੂੰ ਲੀਗਲ ਐਕਸੈਸ ਨਹੀਂ ਦਿੱਤੀ, ਉਹਨੂੰ ਉਹਨਾਂ ਦੀਆਂ ਖਬਰਾਂ ਡੋਮੀਨੇਟ ਕਰਦੀਆਂ ਨੇ। ਤੁਸੀਂ ਕਿਉਂ ਨਹੀਂ
ਉਹਦੇ ਜਿਹੜੇ ਨੇ ਉਹਦੀਆਂ ਸਾਰੀਆਂ ਕਰਤੂਤਾਂ ਐਕਸਪੋਜ਼ ਕਰਦੇ। ਪਰ ਮੈਂ ਸਮਝਦਾ ਵੀ ਇਹ ਇੱਕ ਬੜੇ ਬੋਲਡ ਤਰੀਕੇ ਦੇ ਨਾਲ ਮਿਸਟਰ ਮੋਇਦ ਯੂਸਫ ਨੇ ਜਿਹੜਾ ਉਹ ਇੰਡੀਆ ਦੀ ਕੀ ਇਨਵੋਲਵਮੈਂਟ ਹੈ, ਔਰ ਇਸ ਦਾ ਜਿਹੜੀ ਹੈਡਲਾਈਨ ਹੀ ਹੈ ਉਹ ਇਹ ਹੈ ਕਿ ਇੰਡੀਆ ਬਿਹਾਈਂਡ at least 4 high profile terrorist attacks in Pakistan, we have evidence of the terrorism। ਇਹ ਮਿਸਟਰ ਯੂਸਫ ਨੇ ਕਿਹਾ ਕਿ ਭਾਈ ਇਹ ਜਿਹੜਾ ਭਾਰਤ ਦੀ ਸਟੇਟ ਕਿਉਂ ਇਹ ਉੱਥੇ ਟੈਰਰਿਜ਼ਮ ਕਰਵਾ ਰਹੀ ਹੈ, ਔਰ ਇਹਦੇ ਲਈ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਸਬੂਤ ਨੇ, ਔਰ ਉਹਦੇ 'ਚ ਉਹਨਾਂ ਨੇ ਜਿਹੜੀਆਂ ਉਹਨਾਂ ਦੇ ਮੇਨ ਨੁਕਤੇ ਨੇ ਉਹਨਾਂ ਨੇ 3 ਉਦਾਹਰਨਾਂ ਦਿੱਤੀਆਂ ਨੇ ਕਿ ਭਾਈ ਆਹ ਜਿਹੜੇ ਨੇ ਜਿਵੇਂ 5 ਸਟਾਰ ਹੋਟਲ ਗਵਾਦਰ ਦੇ ਵਿੱਚ ਉਹਦੇ ਤੇ ਅਟੈਕ ਉਹਨਾਂ ਨੇ ਕਿਹਾ ਕਿ ਇੰਡੀਆ ਇਸ ਦੇ ਬਿਹਾਈਂਡ ਸੀ। ਫਿਰ ਕਰਾਚੀ ਦੇ ਵਿੱਚ ਜਿਹੜਾ ਉਹਨਾਂ ਦੀ ਐਕਸਚੇਂਜ ਦੇ ਵਿੱਚ ਜਿਹੜੀ ਹੈ ਉਸ ਦੇ ਵਿੱਚ ਚਾਈਨੀਜ਼ ਕੌਂਸੂਲੇਟ ਕਰਾਚੀ ਦੇ ਵਿੱਚ ਉਸ ਤੇ ਅਟੈਕ ਇਹਨਾਂ ਨੇ ਕੀਤਾ, ਔਰ ਪਾਕਿਸਤਾਨ ਸਟਾਕ ਐਕਸਚੇਂਜ ਦੇ ਉੱਤੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਕੁਲਭੂਸ਼ਣ ਯਾਦਵ ਸਾਡੇ ਕੋਲ ਹੈ ਐਂਡ ਹੀ ਵਾਸ ਕਾਟ ਵਿਦ ਹਿਸ ਪੈਂਟਸ ਡਾਊਨ, ਜਿਹੜਾ ਫਰੇਜ਼ ਇਸਤੇਮਾਲ ਕੀਤਾ ਹੈ। ਫਿਰ ਉਹਨਾਂ ਨੇ ਕਿਹਾ ਵੀ ਹੁਣੇ ਹੀ ਤਾਜ਼ਾ ਇੰਡੀਆ ਨੇ $10 ਲੱਖ ਖਰਚ ਕੀਤਾ ਹੈ TTP, ਇਹ ਇੱਕ ਨਵਾਂ ਗਰੁੱਪ ਖੜਾ ਕੀਤਾ ਹੈ ਪੋਲੀਟੀਕਲ ਨਾਂ ਦੇ ਥੱਲੇ, ਉਹ 4 ਦੂਸਰੀਆਂ ਮਿਲੀਟੈਂਟ ਆਰਗੇਨਾਈਜੇਸ਼ਨ ਸੀ ਉਹਨਾਂ ਨੂੰ ਮਰਜ ਕਰਨ ਦੇ ਵਿੱਚ। ਔਰ ਇਸ ਸਾਰੇ ਚੋਂ ਜਿਹੜੀ ਗੱਲ ਉਹਨਾਂ ਨੇ ਬੜੀ ਬੋਲਡਲੀ ਇਹ ਸਾਰੇ ਨੂੰ ਕਹੀ ਕਿ ਹੋਲਡਿੰਗ ਇੰਡੀਆ ਰਿਸਪੌਂਸਿਬਲ ਫॉर ਟੈਰਰਿਸਟ ਅਟੈਕਸ ਇਨ ਪਾਕਿਸਤਾਨ, ਯੂਸਫ ਸੈਡ that New Delhi had used a consulate in a neighboring country, Afghanistan, Iran दोनों ही, to launch attacks on a 5-star hotel in Gwadar। ज़ाहिर है कि भी इन Chinese consulate in Karachi and Pakistan Stock Exchange। फिर उन्होंने सीधे तौर पे कहा कि भी ये जड़ा ही further said India recently spent $1 million to merge Tehreek-e-Taliban Pakistan and 4 other terrorist organizations in Afghanistan under the supervision of RA officials। कि उन्होंने RA वालियां ने सारे नू सुपरवाइज किया। नाल दी नाल उन्होंने असलम एलस आछू एक मिलीटेंट जिन्हें चाइनीज़ कौंसलेट ते हमला किया सी, उन्होंने कहा भी उहदा इलाज नवी दिल्ली दे विच होया है, जिहड़ा सबूत है कि किवें भारत दी जिहड़ी है इन्वॉल्वमेंट है। और उन्होंने कहा कि भी ये जिहड़ी एम्बैसी है इन्हां दी अफगानिस्तान दे विच इंडिया दी, उत्थों दे थिंक टैंक्स नू यूज़ करते हैं एज ए फ्रंट टू फनल मनी टू टैररिस्ट इन बलोचिस्तान। और ये थिंक टैंक्स उहदा जिहड़ा यूरोपीयंस ने एक इन्हां दा भांडा फोड़िया सी कि किवें 60 तो ज़्यादा वैबसाइट थिंक टैंक जिन्हां साइमल्टेनियसली खबरां लगदियां ने उन्हां नू ये रा जिहड़ी है फंड करदी है। और उन्होंने इस तरह APS मैसैकर दे विच की होया, उन्होंने कहा भी उदों भी इंडियन कौंसलेट दे नाल इन टच सी, और साडे कोल हैंडलर दा और उन्हां दा फोन नंबर है। और ये सारियां दे नाल उन्होंने कहा कि भी देयर इज़ पाकिस्तान एंड दैन देयर इज़ इंडिया। नाउ इफ द कश्मीर कांट स्टैंड द साइट ऑफ इंडिया, हाउ आर वी गोना हैव डायलॉग, सैड यूसफ। उन्होंने कहा कि जी गलबात करण थापर ने उन्हें पूछा, उन्हें फिर फारूक अब्दुल्ला ने उन्हें कहा जी वो तो प्रो इंडिया है, वो कहता भी कश्मीरी ना नहीं सुनना चाहते इंडिया का, वो तो होर पासे गवर्न होना चाहते हैं। फिर उन्हें कहा भी फिर तुसी किवें गलबात करोगे। फिर भी उन्हें वी मस्ट सिट डाउन लाइक एडल्ट्स, ही वाज कोटेड एज सेइंग। उन्होंने कहा भी ठीक है 5 प्री कंडीशंस ने, जो उन्हें हुण करण थापर ने कहा जी कोई गलबात का रस्ता, उन्हें कहा भी प्री कंडीशंस ये ने कि द एंड ऑफ द मिलिटरी सीज इन ऑक्यूपाइड कश्मीर, जिहड़ी फौज दा तुसीं उत्थे घेराबंदी कीती होई नूं चुक्को, फौज उत्थों कड्डो। द रिवर्सल ऑफ द डोमिसाइल लॉ, जिन्हों असीं 3 डर्टी डीज कहते हैं, डोमिसाइल, डेमोग्राफिक चेंज और डीलिमिटेशन, जिवें नवे हल्के क्रिएट कर रहे हैं, पर उन्होंने कल्ले डोमिसाइल की गल की। रिलीज ऑफ ऑल पोलिटिकल प्रिजनर्स इन ऑक्यूपाइड कश्मीर, ਹੁਣ 18 ਮਹੀਨੇ ਬਾਅਦ महबूबा मुफ्ती ਅੱਜ रिलीज़ हुई है, वो भी ਉਹਦੀ ਬੱਚੀ ਨੇ और दूजे सुप्रीम कोर्ट और दूजे तीजे च जाके ਅੱਜ आफ्टर 18 months ਆਲਮੋਸਟ ਜਿਹੜਾ ਹੈ ਉਹਨੂੰ ਰਿਲੀਜ਼ ਕੀਤਾ। 18 ਜਾਂ ਅਗਸਤ 5 ਨੂੰ ਚੁੱਕਿਆ, ਸਤੰਬਰ ਅਕਤੂਬਰ ਜਿਹੜੇ ਨੇ ਸ਼ਾਇਦ 14 ਮਹੀਨੇ 14 ਜਾਂ 15 ਮਹੀਨੇ ਬਾਅਦ। ਫਿਰ ਉਹਨਾਂ ਨੇ ਕਿਹਾ ਵੀ ਉਹਨਾਂ ਸਾਰਿਆਂ ਨੂੰ ਇੰਡੀਆ ਔਰ ਹਜ਼ਾਰਾਂ ਅਜੇ ਨੌਜਵਾਨ ਕੁਝ ਬਾਹਰਲੀਆਂ ਜੇਲ੍ਹਾਂ ਦੇ ਵਿੱਚ ਰੱਖੇ, ਉਹਨਾਂ ਨੇ ਕਿਹਾ ਸਭ ਨੂੰ ਰਿਲੀਜ਼ ਕਰੋ।
ਇੰਡੀਆ ਮਸਟ ਪੁੱਟ ਐਨ ਐਂਡ ਟੂ ਸਟੇਟ ਟੈਰਰਿਜ਼ਮ ਇਨ ਪਾਕਿਸਤਾਨ, ਕਿ ਜੋ ਤੁਸੀਂ ਸਟੇਟ ਟੈਰਰ ਕਰ ਰਹੇ ਹੋ ਵਿਦਨ ਇਹਨੂੰ ਬੰਦ ਕਰੋ। ਐਂਡ ਇੰਡੀਆ ਮਸਟ ਸਟਾਪ ਵਾਇਓਲੇਸ਼ਨ ਆਫ ਹਿਊਮਨ ਰਾਈਟਸ ਇਨ ਆਕੂਪਾਈਡ ਕਸ਼ਮੀਰ, ਕਿ ਜਿਹੜਾ ਤੁਸੀਂ ਕਬਜ਼ੇ ਵਾਲਾ ਤੁਹਾਡੇ ਕਸ਼ਮੀਰ ਹੈ ਇਹਦੇ 'ਚ ਬੰਦ ਕਰੋ। ਔਰ ਇਹ ਸਾਰੇ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਤਿਆਰ ਹੈ, ਬਟ ਆ ਪਹਿਲਾਂ ਪ੍ਰੀ ਕੰਡੀਸ਼ਨਸ ਨੇ। ਸੋ ਮੈਂ ਸਮਝਦਾ ਵੀ ਇਹ ਪਹਿਲੀ ਵਾਰ ਹੈ, ਕਾਫੀ ਬੋਲਡ ਇੰਟਰਵਿਊ ਹੈ ਔਰ ਉਹਨਾਂ ਨੇ ਆਪਣੀ ਪੋਜੀਸ਼ਨ ਲੈ ਕੀਤੀ ਹੈ। ਪਰ ਕੱਲਾ ਇਹ ਨਹੀਂ ਹੈ ਵੀ ਇੰਡੀਆ ਵਿਦਨ ਪਾਕਿਸਤਾਨ ਉਹਨੂੰ ਡੀਸਟੈਬਿਲਾਈਜ਼ ਕਰਨ ਦੇ ਲਈ ਜਿਹੜਾ ਹੈ ਉਹ ਪੂਰੇ ਚਾਰੋਂ ਖੁਰ ਚੁੱਕੇ ਹੋਏ ਨੇ ਉਹਨੇ, ਲੇਕਿਨ ਬਾਹਰ ਡਾਇਸਪੋਰਾ 'ਚ। ਔਰ ਅਸੀਂ ਤਾਂ ਇਹ ਦੇਖਿਆ ਕਿ ਵੀ ਹਾਲਾਂ ਪਹਿਲਾਂ ਇਹ ਹੁੰਦਾ ਸੀ ਅੱਜ ਤੋਂ 8-10 ਸਾਲ ਪਹਿਲਾਂ, ਕਿ ਜਦੋਂ ਕਸ਼ਮੀਰੀਆਂ ਦੇ ਨਾਲ ਮਿਲ ਕੇ ਅਸੀਂ UN ਦੇ ਬਾਹਰ ਜਾਂ ਵਾਸ਼ਿੰਗਟਨ ਵਾਈਟ ਹਾਊਸ ਦੇ ਸਾਹਮਣੇ ਕਦੇ ਪ੍ਰੋਟੈਸਟ ਕਰਦੇ ਸੀ ਤੇ ਕੁਛ ਨਾ ਕੁਛ ਉਹ ਪੰਨੂਨ ਕਸ਼ਮੀਰੀ ਦੇ ਨਾਂ ਥੱਲੇ ਕਸ਼ਮੀਰੀ ਪੰਡਤਾਂ ਨੂੰ ਲੈ ਆਉਂਦੇ ਸੀ। ਲੇਕਿਨ ਹੁਣ ਉਹ ਪੈਟਰਨ ਦੇ ਨਾਲੋਂ ਅਸੀਂ ਜਦੋਂ ਇੱਕ ਵਾਰ UN ਦੇ ਬਾਹਰ 2 ਜਾਂ 3 ਸਾਲ ਪਹਿਲਾਂ ਕੀਤਾ ਤੇ ਉਹ ਫ੍ਰੀ ਬਲੋਚਿਸਤਾਨ ਦੇ ਨਾਂ ਥੱਲੇ ਉਦਾਂ ਦਿਆਂ ਨੂੰ ਲੈ ਆਏ, ਜਾਂ ਕਿਸੇ ਹੋਰ ਥਾਂ ਤੇ ਅਪੋਜ਼ ਕਰਨ ਵਾਲੇ ਜਿਹੜੇ ਇਸਲਾਮਿਕ ਮੁਸਲਮਾਨ ਸ਼ਕਲੋ ਸੂਰਤ ਵਾਲੇ ਲਿਆ ਕੇ ਖੜੇ ਕੀਤੇ। ਲੇਕਿਨ ਇਹਦੇ ਤੇ ਵੀ ਇਹ ਕਾਫੀ ਇਨਵੈਸਟ ਕਰ ਰਹੇ ਨੇ। ਜਿਵੇਂ ਇੱਕ ਕਤੂਰਾ ਇਹਨਾਂ ਦਾ ਰਾਹ ਦਾ ਉਹ ਤਾਰਕ ਫਤਿਹ ਕੈਨੇਡਾ ਛੱਡਿਆ, ਰੋਜ਼ ਬੈਠਾ ਹੁੰਦਾ ਕਿਸੇ ਨਾ ਕਿਸੇ ਇੰਡੀਅਨ ਟੀਵੀ ਚੈਨਲ ਤੇ ਔਰ ਯੱਕੜ ਮਾਰ ਰਿਹਾ ਹੁੰਦਾ ਇਧਰਲੀਆਂ ਉਧਰਲੀਆਂ, ਮੋਰ ਲਾਇਲ ਦੈਨ ਦਾ ਕਿੰਗ। ਮਤਲਬ ਉਹ ਆਪਣੇ ਪੈਸੇ ਜਿਹੜੇ ਆ ਉਹ ਉਹਨਾਂ ਨੂੰ ਦੱਸ ਰਿਹਾ ਕਿ ਵੀ ਮੈਂ ਹਰਾਮ ਨਹੀਂ ਕਰਦਾ ਜੋ ਤੁਹਾਡੇ ਤੋਂ ਲੈਂਦਾ, ਯਾਨੀ ਮੈਂ ਤੁਹਾਡੇ ਨਜ਼ਰ ਕਰ ਰਿਹਾ। ਲੇਕਿਨ ਇਹ ਗੱਲ ਈਵਨ ਇਸ ਤੋਂ ਵੀ ਅੱਗੇ ਕਿਵੇਂ ਸਫਿਸਟੀਕੇਟ ਤਰੀਕੇ ਦੇ ਨਾਲ ਇਹ ਥਿੰਕ ਟੈਂਕਾਂ ਰਾਹੀਂ ਔਰ ਇਹਦੇ 'ਚ ਕਿਵੇਂ ਲੇਟਲੀ ਮੈਂ ਦੇਖ ਰਿਹਾ ਪਾਕਿਸਤਾਨ 'ਚ ਇੱਕ ਰੁਝਾਨ, ਜੇ ਹਾਲਾਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਅੰਦਰੂਨੀ ਗੱਲ ਦੇ ਉੱਤੇ ਕੋਈ ਕਮੈਂਟ ਨਾ ਕਰਾਂ। ਪਾਕਿਸਤਾਨ ਦੇ ਲੋਕਾਂ ਨੇ ਡਿਸਾਈਡ ਕਰਨਾ ਹੈ ਕਿ ਉਹਨਾਂ ਨੇ ਕਿਸ ਕਿਸਮ ਦਾ ਸਿਸਟਮ, ਸਿਵਿਲੀਅਨ ਹੈ, ਫੌਜੀ ਹੈ, ਸੈਮਾਈ ਸਿਵਿਲੀਅਨ, ਸੈਮਾਈ ਫੌਜੀ ਹੈ। ਲੇਕਿਨ ਇੱਕ ਗੱਲ ਮੈਂ ਜ਼ਰੂਰ ਕਹਿ ਸਕਦਾ ਕਿ ਇਹਦੇ ਬਾਵਜੂਦ ਕਿ ਪਾਕਿਸਤਾਨ 72 ਸਾਲ 'ਚ ਮੁਸ਼ਕਲਾਂ 'ਚੋਂ ਨਿਕਲਿਆ ਹੈ ਔਰ ਸਾਰੇ 'ਚ ਇਹਦੇ 'ਚ ਇੱਕ ਬਹੁਤ ਵੱਡਾ ਰੋਲ ਜਿਹੜਾ ਉਹ ਪਾਕਿਸਤਾਨ ਦੀ ਫੌਜ ਦਾ ਹੈ। ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਉਹਨਾਂ ਨੇ ਕੋਈ, ਉਹਨਾਂ ਦੀਆਂ ਮੈਂ ਜ਼ਿਆਦਤੀਆਂ ਜਾਂ ਦੂਸਰਿਆਂ ਦੀ ਮੈਂ ਉਹਦੇ ਤੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ, ਪਰ ਇੱਕ ਐਜ਼ ਏ ਲੇਮੈਨ ਜਾਂ ਇੱਕ ਆਊਟਸਾਈਡਰ ਬਟ ਇੱਕ ਹਮਦਰਦ ਦੇ ਨਾਤੇ, ਪਾਕਿਸਤਾਨ ਦੇ ਦੋਸਤ ਦੇ ਨਾਤੇ ਜੇ ਮੈਂ ਦੇਖਾਂ, ਜੇ ਪਾਕਿਸਤਾਨ ਦੀ ਫੌਜ, ਬੇਸ਼ੱਕ ਫੌਜ ਦਾ ਇੱਕ ਫੇਲਿਓਰ ਜਿਹਦੇ ਲਈ ਉਸ ਵੇਲੇ ਦਾ ਜਨਰਲ ਯਾ ਖਾਨ ਜ਼ਿੰਮੇਵਾਰ ਹੈ, ਪਾਕਿਸਤਾਨ 2 ਹਿੱਸਿਆਂ 'ਚ ਟੁੱਟਦਾ, ਲੇਕਿਨ ਜੇ ਤੁਸੀਂ ਇਸ ਸਾਰੇ ਪੀਰੀਅਡ ਨੂੰ ਇਨ ਟੋਟੈਲਿਟੀ 'ਚ ਦੇਖੋ ਤੇ ਫੌਜ ਨੇ ਮੁਲਕ ਦੇ ਅੰਦਰ ਨਹੀਂ ਤਾਂ ਜਿਸ ਕਿਸਮ ਦੀ ਦਹਿਸ਼ਤਗਰਦੀ ਸੀ, ਜਿਸ ਕਿਸਮ ਦੀ ਅਫਗਾਨਿਸਤਾਨ 'ਚ 79 'ਚ ਹਮਲਾ ਸੀ, ਫਿਰ ਜਿਹੜਾ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਵੀ ਸਿਵਲ ਵਾਰ ਸ਼ੁਰੂ ਹੋ ਗਈ, ਫਿਰ 9/11 ਹੋ ਗਿਆ, ਫਿਰ ਵਿਦਨ ਕੰਟਰੀ ਜਿਸ ਕਿਸਮ ਦਾ ਸੀ। ਯਾਰ ਵਾਰ ਹਾਰਡਨਡ ਆਰਮੀ ਉਹਨਾਂ ਨੇ, ਠੀਕ ਹੈ ਇਹ ਹੁਣ ਲੋਕ ਡਿਸਾਈਡ, ਹਾਲਾਂ ਪਾਕਿਸਤਾਨ ਦਾ ਕਨਸਟੀਟਿਊਸ਼ਨ ਵੀ ਮੈਂ ਕਈ ਵਾਰੀ ਸੂਬਿਆਂ ਦੇ ਹਵਾਲੇ ਨਾਲ ਦੇਖਦਾ ਹਾਂ, ਜਿਵੇਂ ਪਾਕਿਸਤਾਨ ਦੇ ਕਨਸਟੀਟਿਊਸ਼ਨ ਦਾ ਸ਼ਾਇਦ ਆਰਟੀਕਲ 15 ਹੈ, ਮੈਨੂੰ ਡਿਟੇਲਸ ਤਾਂ ਨਹੀਂ ਦੇਖਿਆ, ਉਹ ਥੱਲੇ ਮੈਂ ਦੇਖਦਾ ਵੀ ਜਿੰਨੇ ਸੂਬਿਆਂ ਦੇ ਹਕੂਕ ਨੇ ਇੱਥੇ ਤਾਂ ਜਿਹੜੇ ਭਾਰਤੀ ਕਨਸਟੀਟਿਊਸ਼ਨ ਨੇ ਸੂਬਿਆਂ ਨੂੰ ਦਿੱਤੇ ਸੀ, ਜਿਵੇਂ ਖੇਤੀਬਾੜੀ ਸੀ, ਐਗਰੀਕਲਚਰ, ਉਹਨਾਂ ਨੇ 3 ਐਕਟ ਬਣਾ ਕੇ ਖੋਹ ਲਿਆ। ਲੋਕਲ ਸਟੇਟ ਕੋਲ ਟੈਕਸ ਲਾਉਣ ਦਾ ਹੱਕ ਸੀ, ਉਹ GST ਬਣਾ ਕੇ ਖੋਹ ਲਿਆ। ਪੰਜਾਬ ਸਟੇਟਾਂ ਕੋਲ ਪਾਣੀਆਂ ਦਾ ਹੱਕ ਸੀ, ਉਹ ਉਹਨਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾ ਕੇ ਖੋਹ ਲਿਆ। ਲੇਕਿਨ ਪਾਕਿਸਤਾਨ ਦੇ ਵਿੱਚ ਇਹਦੇ ਬਾਵਜੂਦ ਕਿ ਪਾਕਿਸਤਾਨ ਸਭ ਤੋਂ ਵੱਡਾ ਸੂਬਾ ਹੈ, 120 ਮਿਲੀਅਨ ਤੋਂ ਜ਼ਿਆਦਾ ਉਹਨਾਂ ਦੀ ਆਬਾਦੀ ਹੈ, ਲੇਕਿਨ ਉਹਨਾਂ ਦੀ ਇਕੁਈ ਡਿਸਟ੍ਰੀਬਿਊਸ਼ਨ ਹੈ, ਰਿਸੋਰਸਿਸ ਫੈਡਰਲ ਵੱਲੋਂ ਸਟੇਟਾਂ ਨੂੰ ਮਿਲਦੇ ਨੇ, ਸੂਬਿਆਂ ਨੂੰ ਮਿਲਦੇ ਨੇ। ਸੋ ਕਨਸਟੀਟਿਊਸ਼ਨਲੀ ਹਾਲਾਂ ਕੁਝ ਚੀਜ਼ਾਂ ਕਮਜ਼ੋਰ ਨੇ ਔਰ ਉਹਦੇ 'ਚ ਜ਼ਾਹਰ ਹੈ ਕਰਪਸ਼ਨ ਇੱਕ ਵੱਡਾ ਐਂਗਲ ਹੈ। ਔਰ ਜਦੋਂ ਤੁਹਾਡਾ 4 ਚੁਫੇਰੇ ਐਨਮੀ ਹੋਣ, ਸਰਟਨਲੀ ਜਿਹੜਾ ਕਈ ਕੁਝ ਚੱਲ ਰਿਹਾ ਹੁੰਦਾ ਮੁਲਕ ਦੇ ਅੰਦਰ, ਪਰ ਕਿਵੇਂ ਹੁਣ ਰਾਹ ਵੱਲੋਂ ਇਹੀ ਨਹੀਂ ਕਿ ਵਿਦਨ ਕੰਟਰੀ ਡੀਸਟੈਬਿਲਾਈਜ਼ ਕਰਨ ਦੀ ਲਾਈਨ ਹੈ, ਕਿਵੇਂ ਜਿਹੜੀਆਂ ਕਿਸੇ ਵੀ ਜੈਨੂਇਨ ਸਿਸਟਮ 'ਚ ਡਾਈਸੈਂਟ ਹੋਣਾ, ਤੁਹਾਡਾ ਕਿਸੇ ਚੀਜ਼ ਨਾਲ ਸਹਿਮਤ ਨਾ ਹੋਣਾ, ਜਾਂ ਰੋਲ ਕੀ ਹੋਏ, ਫੌਜ ਦਾ ਰੋਲ ਇੰਡੀਆ ਦੇ ਹਵਾਲੇ ਨਾਲ ਦੇਖ ਲਓ, ਕਾਰਗਿਲ ਦੇ ਹਵਾਲੇ ਨਾਲ ਦੇਖ ਲਓ। ਜੇ ਕੁਲਦੀਪ ਨਈਅਰ ਜਾਂ ਦੂਜੇ ਕਹਿੰਦੇ ਨੇ ਕਿ ਰਾਜੀਵ ਗਾਂਧੀ ਬੇਨਜ਼ੀਰ ਦਾ ਸਮਝੌਤਾ ਸੀ ਕਿ ਜੇ ਅਸੀਂ ਇਸ ਮਾਮਲੇ 'ਚ ਮਦਦ ਕਰਦੇ ਹਾਂ ਸਿੱਖ ਇਨਸਰਜੈਂਸੀ ਨੂੰ ਦਬਾਉਣ 'ਚ, ਤੁਸੀਂ ਸਿਆਚਿਨ ਤੋਂ ਆਪਣੀ ਫੌਜ ਵਾਪਸ ਕੱਢੋਗੇ,
ਉਹਨੇ ਕਿਹਾ ਜੀ ਕਿਉਂਕਿ ਉਹਨੇ ਬੇਨਜ਼ੀਰ ਨੇ ਆਪਣਾ ਪਾਰਟ ਕਰਤਾ ਹੈ, ਪਰ ਰਾਜੀਵ ਗਾਂਧੀ ਦੇ ਸਾਹਮਣੇ ਫੌਜ ਨੇ ਕਿਹਾ ਵੀ ਨਹੀਂ ਇਹ ਨਹੀਂ ਕਰਨਾ। ਸੋ ਫੌਜ ਦੀ ਕਿੱਥੇ ਦਖਲਅੰਦਾਜ਼ੀ ਨਹੀਂ ਹੈ। ਹੁਣ ਜਦੋਂ ਰਾਵਤ ਜਾਂ ਉਹ ਦੂਸਰੇ ਜਿਹੜੇ ਨੇ ਉਹ ਪੋਲੀਟੀਕਲ ਸਟੇਟਮੈਂਟਾਂ ਦਿੰਦੇ ਨੇ, ਨਰਵਾਣੇ ਨੇ ਵੀ ਪੋਲੀਟੀਕਲ ਤੋਂ ਸਿਰਫ ਇਹੀ ਹੈ ਵੀ ਇੱਕ ਕਈ ਵਾਰੀ ਹੁੰਦਾ ਵੀ ਬਦ ਸੇ ਬਦਨਾਮ ਬੁਰਾ ਜਿਹੜਾ ਤੁਹਾਡਾ ਬੜਿਆ ਹੋਇਆ। ਅਦਰਵਾਈਜ਼ ਇਵਨ ਅਮਰੀਕਾ ਦੇ ਹਵਾਲੇ ਨਾਲ ਪੈਂਟਾਗਨ ਇਹ ਹੁੰਦਾ ਹੈ ਕਿ ਜੀ ਇਹ ਨੀਤੀ ਬਣਾਈ ਬਟ ਡੀਪ ਸਟੇਟ ਨਹੀਂ। ਹੁਣ ਡੀਪ ਸਟੇਟ ਕੌਣ ਹੈ? ਅਲਟੀਮੇਟਲੀ ਜਿੰਨਾ ਵੀ ਮੁਲਕਾਂ ਦੇ ਵਿੱਚ ਹੈ, ਕਿਤੇ ਬਹੁਤ ਜ਼ਾਹਰ ਹੈ, ਕਿਤੇ ਤੁਹਾਨੂੰ ਨਜ਼ਰ ਆਉਂਦਾ ਜੀ ਮਾਰਸ਼ਲ ਲਾ ਲੱਗ ਗਿਆ, ਉਹਨਾਂ ਦੀਆਂ ਗੱਡੀਆਂ ਆ ਗਈਆਂ। ਲੇਕਿਨ ਇਸ ਸਭ ਦੇ ਬਾਵਜੂਦ ਪਾਕਿਸਤਾਨ ਦੀ ਇੱਕ ਇੰਸਟੀਟਿਊਸ਼ਨ ਜਿਹਦੇ ਤੇ ਲੋਕਾਂ ਦਾ ਵੀ ਟਰਸਟ ਹੈ, ਜਦੋਂ ਸਿਵਲੀਅਨ ਗਵਰਨਮੈਂਟਸ ਫੇਲ ਹੁੰਦੀਆਂ ਨੇ ਜਾਂ ਆਪਾਤਾਪੀ ਹੁੰਦੀ ਹੈ ਤੇ ਫੌਜ ਆਉਂਦੀ ਹੈ, ਔਰ ਉੱਥੇ ਕੋਈ ਵੀ ਕੂ ਐਸਾ ਨਹੀਂ ਹੋਇਆ ਜਿਹਦੇ 'ਚ ਕਿ ਕੋਈ ਬਲੱਡ ਸ਼ੈਡ ਹੋਇਆ ਹੋਏ। ਹਾਲਾਂ ਫੌਜ ਦੇ ਥੱਲੇ ਜਿਵੇਂ ਜ਼ੁਲਫਿਕਾਰ ਅਲੀ ਭੁੱਟੋ ਨੂੰ ਹੈਂਗ ਕਰਨਾ ਜਾਂ ਦੂਜਾ ਉਹ ਐਕਟ ਹੋਏ ਹੈ, ਲੇਕਿਨ ਇਹ ਨਹੀਂ ਹੋਇਆ ਜੀ ਕਿ ਮਾਰ ਕੇ, ਕਿਉਂਕਿ ਮਾਰ ਮਰਾਈਆ ਤਾਂ ਉਦੋਂ ਹੁੰਦਾ ਜੇ ਲੋਕ ਵਿਰੋਧ ਕਰ ਰਹੇ ਹੋਣ। ਹੁਣ ਜਿਹੜੇ ਬਾਹਰਲੇ ਹਵਾਲੇ ਨਾਲ ਜਿਵੇਂ ਮੈਂ ਇਹ ਖਬਰ ਦੇਖੀ ਔਰ ਇਹਨੂੰ ਪ੍ਰੋਮੀਨੈਂਟਲੀ ਦਿੱਤਾ ਵੀ ਪੀਟੀਆਈ ਨੇ, ਇੰਡੀਆ ਦੀ ਨਿਊਜ਼ ਏਜੰਸੀ ਨੇ, ਪਾਕਿਸਤਾਨੀ ਡਿਸੀਡੈਂਟਸ ਬਲੇਮ ਮਿਲਟਰੀ ਫॉर ਕੰਟਰੀਜ਼ ਕ੍ਰਾਈਸਿਸ। ਹੁਣ ਤੁਸੀਂ ਦੇਖੋ ਵੀ ਚੈਲੰਜਸ ਉੱਥੇ ਕੀ ਨੇ, ਚਾਈਨਾ ਦੇ ਨਾਲ ਕੀ ਚੱਲ ਰਿਹਾ ਹੈ, ਤੇ ਜੇ ਕੋਈ ਵੀ ਪੈਟਰੀਓਟਿਕ ਪਾਕਿਸਤਾਨੀ, ਜੇ ਮੈਂ ਵੀ ਪਾਕਿਸਤਾਨੀ ਹੋਵਾਂ, ਮੈਨੂੰ ਆਪਣੇ ਮੁਲਕ ਦੀਆਂ ਕਮਜ਼ੋਰੀਆਂ ਦਾ ਵੀ ਪਤਾ ਹੋਏ, ਮੈਂ ਇੱਕ ਪਾਕਿਸਤਾਨੀ ਦੋਸਤ ਹੋਣ ਦੇ ਨਾਤੇ ਵੀ ਜੇ ਮੈਨੂੰ ਕੋਈ ਕਮਜ਼ੋਰੀਆਂ ਪਤਾ ਹੈ, ਮੈਂ ਉਹਨਾਂ ਦਾ ਇਜ਼ਹਾਰ ਨਹੀਂ ਕਰਦਾ ਕਿ ਤੁਸੀਂ ਦੋਸਤ ਨੂੰ ਐਮਬੈਰਸ ਨਹੀਂ ਕਰਦੇ। ਤੇ ਜਿਨ੍ਹਾਂ ਨੇ ਪਾਕਿਸਤਾਨ ਦਾ ਅਨਜਲ ਖਾਧਾ ਹੈ, ਜਿਨ੍ਹਾਂ ਦੀਆਂ ਪੁਸ਼ਤਾਂ ਉੱਥੇ ਰਹੀਆਂ ਨੇ, ਉਹ ਜੇ ਕਮਜ਼ੋਰੀ ਵੀ ਦੇਖਣ ਬਜਾਏ ਕਿ ਤੁਸੀਂ ਬੈਠ ਕੇ ਵਿਦਿਨ ਦਾ ਸਿਸਟਮ ਉਹਨੂੰ ਇੰਪਰੂਵ ਕਰੋ, ਪਰ ਇਹਦੇ ਉਲਟ ਜੇ ਤੁਸੀਂ ਹਿੰਦੁਸਤਾਨੀ ਏਜੰਸੀਆਂ ਦੇ ਦਸਤਾ ਬਣ ਕੇ ਉਹਨੂੰ ਨੈਗੇਟ ਕਰਨਾ ਹੈ, ਜਿਵੇਂ ਅਲਤਾਫ ਹੁਸੈਨ ਕਰਦਾ ਰਿਹਾ MQM ਬਣਾ ਕੇ, ਬਾਅਦ ਜੋ ਕਹਿਣਗੇ ਗਲਤੀ ਸੀ, ਪਾਕਿਸਤਾਨ ਬਣਨਾ ਹੀ ਗਲਤ ਸੀ। ਹੁਣ ਔਰ ਉਹਦੇ ਥੱਲੇ ਕੀ ਹੋਇਆ ਵੀ ਜਿਹੜੇ ਉੱਥੇ ਲੋਕ ਜੈਨੂਇਨਲੀ ਨਾਲ ਜੁੜੇ ਹੋਏ ਸੀ, ਜਿਹਨਾਂ ਨੂੰ ਲੱਗਦਾ ਸੀ ਚਲੋ MQM ਥਲੜੇ ਲੋਕਾਂ ਚੋਂ ਹੈ, ਇਹਨਾਂ 'ਚ ਫਿਊਡਲਿਜ਼ਮ ਨਹੀਂ ਹੈ, ਦੂਜਾ ਨਹੀਂ ਹੈ, ਉਹਨਾਂ ਨੂੰ ਤੁਸੀਂ ਇਹਦਾ ਲਰਚ ਜਾਂ ਇਹ ਹੈ ਕਿ ਵੀ ਸੁੱਟ ਦਿੱਤਾ ਕਿ ਭਾਈ ਤੁਸੀਂ ਤਾਂ ਟ੍ਰੇਟਰ ਹੋ। ਔਰ ਹੁਣ ਇਹਨਾਂ ਦੀ ਜੇ ਤੁਸੀਂ ਲਿਸਟ ਦੇਖੋ ਤੇ ਉਹਨਾਂ 'ਚ ਉਹ ਨੇ ਜਿਹੜੇ ਉੱਥੋਂ ਜਾਂ ਦੌੜੇ ਹੋਏ ਨੇ, ਲੇਕਿਨ ਪ੍ਰੋਮੀਨੈਂਟ ਨਾਂ ਨੇ ਜਿਨ੍ਹਾਂ 'ਚ, ਔਰ ਤੁਸੀਂ ਨਾਂ ਰੱਖਿਆ ਉਹਦਾ ਸਾਥ। ਮੈਂ ਕਿਹਾ ਜੀ ਕਿਹਦੇ ਸਾਥ? ਭਾਰਤ ਕੇ ਸਾਥ। ਹੁਣ ਇਹ ਪਾਕਿਸਤਾਨ ਦਾ ਤਾਂ ਸਾਥ ਲੱਗਦਾ ਨਹੀਂ, ਕਿਉਂਕਿ ਉਹਨਾਂ ਨੇ ਆਪਣੀ ਜਿਹੜੀ ਤਨਜ਼ੀਮ ਬਣਾਈ ਹੈ ਉਹ ਸਾਥ ਦੇ ਨਾਂ ਥੱਲੇ ਸਾਊਥ ਏਸ਼ੀਅਨ ਗਰੁੱਪ ਦਾ ਉਹਨਾਂ ਨੇ ਨਾਂ ਦਿੱਤਾ, ਸਾਊਥ ਏਸ਼ੀਅਨਸ ਅਗੇਂਸਟ ਟੈਰਰਿਜ਼ਮ ਐਂਡ ਹਿਊਮਨ ਰਾਈਟਸ, ਇਹ ਸਾਥ ਹੈ। ਲੇਕਿਨ ਤੁਸੀਂ ਜੇ ਇਹਨਾਂ ਦੀ ਸਟੇਟਮੈਂਟ, ਔਰ ਇਹਨਾਂ ਨੇ ਇੱਕ ਵਰਚੁਅਲ ਕਾਨਫਰੰਸ ਕੀਤੀ ਹੈ ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਜਿਹੜੇ ਇਮਰਾਨ ਖਾਨ ਹੈ ਪਪਟ ਹੈ ਮਿਲਟਰੀ ਦਾ, ਮਿਲਟਰੀ ਪਪਟ ਹੈ, ਔਰ ਮਾਈਨੋਰਿਟੀਜ਼ ਔਰ ਦੂਸਰਿਆਂ ਨਾਲ ਬਹੁਤ ਮਾੜਾ ਸਲੂਕ ਹੋ ਰਿਹਾ। ਉਹ ਵੀ ਤੁਹਾਡੇ ਪਹਿਲਾਂ ਦੱਸੋ ਕਿਹੜਾ ਮਾਈਨੋਰਿਟੀ ਦਾ ਬੰਦਾ ਹੈ? ਮੈਂ ਐਜ਼ ਏ ਸਿੱਖ, ਜਿਹੜੀ ਇੱਕ ਸਿੱਖ ਛੋਟੀ ਮਾਈਨੋਰਿਟੀ ਹੈ, ਜਿੰਨੀ ਗੁੱਡਵਿਲ ਜਾਂ ਜਿਵੇਂ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੁੱਲ੍ਹਣਾ ਹੈ ਜਾਂ ਗੁਰਦੁਆਰਿਆਂ ਦੇ ਹਵਾਲੇ ਨਾਲ ਐਵੈਕੂਏਸ਼ਨ, ਠੀਕ ਹੈ, ਤਾਂ ਸਟੇਟ ਦੀ ਪਾਲਿਸੀ ਦੇਖੋ, ਉਹਦੇ 'ਚ ਕਈ ਵਾਰ ਸਿੰਧ ਹੈ, ਦੂਸਰਾ ਉਹਦੇ 'ਚ ਧੱਕਾ ਹੁੰਦਾ ਹੈ, ਜਬਰਨ ਕਨਵਰਜਨਸ ਵੀ ਹੁੰਦੀਆਂ, ਉਹਨੂੰ ਕੋਈ ਡਿਨਾਇਲ ਨਹੀਂ ਹੈ, ਉਹਦੇ 'ਚ ਥੱਲੇ ਲੋਕ। ਲੇਕਿਨ ਇਮਰਾਨ ਖਾਨ ਹਕੂਮਤ ਦੀ ਜਾਂ ਈਵਨ ਪ੍ਰੀਵੀਅਸ ਹਕੂਮਤਾਂ ਦੀ ਵੀ ਕਿਹੜੀ ਪਾਲਿਸੀ ਹੈ ਜਿਹਦੇ ਥੱਲੇ ਉਹਨਾਂ ਨੇ ਕਿਹਾ ਹੋਏ ਵੀ ਅਸੀਂ ਇਸ ਦੇ ਅਗੇਂਸਟ ਬੁੱਧਿਜ਼ਮ ਦੇ ਰਿਲੀਜੀਅਸ ਸਾਈਟਸ ਹੋਣ, ਹਿੰਦੂਆਂ ਦਾ ਉਹ ਸ਼ਾਰਦਾ ਪੀਠ ਹੋਏ, ਦੂਸਰੇ ਮੰਦਰ ਹੋਣ, ਉਹ ਖੋਲ ਰਹੇ ਨੇ, ਪਰ ਇਹ ਕਹਿ ਰਹੇ ਨੇ ਮਾਈਨੋਰਿਟੀਜ਼ ਆਰ ਅਪਰੈਸਡ। ਇਹ ਉਹਨਾਂ ਨੂੰ ਜਿਹਨਾਂ ਦੇ ਤੋਂ ਫਿਰ ਤੁਹਾਡਾ ਪੇਚੈਕ ਆਉਂਦਾ ਉਹਨਾਂ ਦੇ ਨਾਲ, ਔਰ ਇਹਦੇ 'ਚ ਜਿਹੜੇ ਉਹਨਾਂ ਨੇ ਖੜੇ ਕੀਤੇ ਹੋਏ ਨੇ ਉਹਨਾਂ 'ਚ ਇੱਕ ਹੁਸੈਨ ਹਕਾਨੀ ਐਂਬੈਸਡਰ ਹੈ ਪਾਕਿਸਤਾਨ ਦਾ ਇੱਥੇ, ਹੁਣ ਬਾਕੀ ਵੀ ਨਾਂ ਇਸ ਕਿਸਮ ਦੇ ਨੇ ਕੋਈ, ਔਰ ਉਹਨਾਂ ਨੇ ਯਕੀਨੀ ਬਣਾਇਆ ਕਿ ਜਿਵੇਂ ਪਾਕਿਸਤਾਨ ਵਾਕਈ, ਜੇ ਤੁਸੀਂ ਸੁਬਰਾਮਨਿਅਮ ਸਵਾਮੀ ਦੀ ਸਟੇਟਮੈਂਟ ਨਾਲ ਜੋੜੋ ਤਾਂ ਮੈਨੂੰ ਸਾਰੇ ਉਸੇ ਦਾ ਹੀ ਹਿੱਸਾ ਲੱਗਦੇ ਨੇ। ਉਹ 'ਚ ਉਹਨੇ ਕਿਹਾ ਜੀ ਇਨਕਲੂਡਿੰਗ ਰੂਬੀਨਾ ਗ੍ਰੀਨਵੁੱਡ ਆਫ ਵਰਲਡ ਸਿੰਧੀ ਕਾਂਗਰਸ, ਇਹ ਉਹੀ ਹੈ ਕਦੇ ਇੰਡੀਅਨ ਏਜੰਸੀਆਂ ਨੇ ਜੀਵੇ ਸਿੰਧ ਦੀ ਮੂਵਮੈਂਟ ਖੜੀ ਕੀਤੀ ਸੀ ਉੱਥੇ। ਫਿਰ ਤਾਹਿਰਾ ਜਬੀਰ ਫਰੋਮ ਗਿਲਗਿਤ ਬਲਿਸਤਾਨ, ਇਸ ਵੇਲੇ ਜਿਹੜਾ ਇਹਨਾਂ ਦੇ ਅੱਖ ਦੇ ਵਿੱਚ ਰੜਕ ਰਿਹਾ ਕਿ ਗਿਲਗਿਤ ਬਲਿਸਤਾਨ ਦੇ ਵਿੱਚ ਇਸੇ ਲਈ ਕਿ ਜੀ ਉੱਥੇ ਫੌਜ ਚੋਣਾਂ ਹੋਣੀਆਂ ਨੇ, ਫੌਜ ਅੰਦਰ ਹੋਏਗੀ ਬਾਹਰ ਹੋਏਗੀ, ਅਸੀਂ ਨਹੀਂ ਮੰਨਦੇ, ਉੱਥੇ ਵੀ ਇਸ ਕਿਸਮ ਦਾ ਰਾਗ ਲਾਪਿਆ ਜਾ ਰਿਹਾ। ਸ਼ਹਿਜ਼ਾਦ ਇਰਫਾਨ ਆਫ ਸਰਾਇਕੀ ਮੂਵਮੈਂਟ, ਹੁਣ ਸਰਾਇਕੀਆਂ ਦੇ ਨਾਂ ਥੱਲੇ ਵੀ ਪਹਿਲਾਂ ਤਾਂ ਉਹ ਸੈਂਸਸ ਦੇ ਵਿੱਚ ਐਡ ਕਰਵਾਇਆ ਕਿ ਜੀ ਅੱਡ ਹੈ, ਬੋਲੀ ਹੈ ਪੰਜਾਬੀ ਤੋਂ,
ਹੁਣ ਸਰਾਇਕੀ ਐਜ਼ ਅ ਲੈਂਗੁਏਜ ਚਲੋ ਉਹਨਾਂ ਕੁ ਸਮਝ ਆ ਸਕਦਾ, ਸਾਊਥ ਪੰਜਾਬ ਹੈ ਉਹਦਾ ਡਿਵੈਲਪ ਹੋਣਾ, ਉਹਨੂੰ ਪ੍ਰੋਪਰਲੀ ਜੇ ਵਿਦਨ ਉਹਨਾਂ ਦੇ ਸੂਬਾ ਬਣਾਉਣ ਦਾ ਮੂਵ ਵੀ ਆ ਉਹਨਾਂ ਨੇ ਦੇਖਣਾ। ਲੇਕਿਨ ਤੁਸੀਂ ਇੰਟਰਨੈਸ਼ਨਲੀ ਇਹ ਕਹੋ ਜੀ ਮਾਈਨੋਰਿਟੀ ਸਪਰੈਸ ਹੋ ਰਹੀ ਹੈ, ਤੇ ਇਹ ਇੰਡੀਆ ਨੂੰ ਦੀਆਂ ਮਾਈਨੋਰਿਟੀ, ਜੇ ਤਾਂ ਇਸ ਸਟੇਟਮੈਂਟ 'ਚ ਇਹ ਵੀ ਹੁੰਦਾ ਕਿ ਭਾਈ 200 ਮਿਲੀਅਨ ਮੁਸਲਮਾਨਾਂ ਦਾ ਭਾਰਤ 'ਚ ਕੀ ਹਾਲ ਕੀਤਾ ਹੋਇਆ, 30 ਮਿਲੀਅਨ ਸਿੱਖਾਂ ਦਾ ਕੀ ਕੀਤਾ ਹੋਇਆ, ਕਸ਼ਮੀਰੀਆਂ ਦਾ ਕੀ, ਫਿਰ ਤਾਂ ਲੱਗਦਾ ਜੀ ਕਿ ਤੁਸੀਂ ਵਾਕਈ ਆਪਣੇ ਆਪ ਨੂੰ ਸਾਊਥ ਏਸ਼ੀਅਨ ਬਣਾਇਆ। ਔਰ ਫਿਰ ਰਸੂਲ ਮੁਹੰਮਦ ਆਫ ਪਸ਼ਤੂਨ ਕੌਂਸਲ ਆਫ ਅਮਰੀਕਾ, ਹੁਣ ਉਹੀ ਨੇ ਜਿਨ੍ਹਾਂ ਬਾਰੇ ਉਹਨਾਂ ਦੇ ਯੂਸਫ ਸਾਹਿਬ ਨੇ ਕਿਹਾ ਉਹਨੂੰ ਕਰਨ ਥਾਪ ਨੂੰ ਕਿ $1 ਮਿਲੀਅਨ ਦੇ ਕੇ ਤੁਸੀਂ ਉੱਥੇ ਉਹ ਸਾਰੇ ਮਿਲੀਟੈਂਟ ਗਰੁੱਪ ਇਕੱਠੇ ਕੀਤੇ ਨੇ। emphasize that various minorities in Pakistan were being oppressed and denied their rights। PTI ਦੀ ਖਬਰ ਹੈ, ਹੁਣ ਬਾਕੀ ਅਸੀਂ ਆਪਣੇ ਦਰਸ਼ਕਾਂ ਤੇ ਛੱਡ ਦਿੰਦੇ ਹਾਂ। ਔਰ ਮੈਂ ਐਜ਼ ਏ ਜਿਵੇਂ ਮੈਂ ਕਿਹਾ ਇੱਕ ਹਮਦਰਦ ਦੋਸਤ ਜ਼ਰੂਰ ਕਹਿਣਾ ਚਾਹੁੰਦਾ ਕਿ ਵੀ ਜਦੋਂ ਤੁਹਾਡੇ ਘਰ ਨੂੰ ਅੱਗ ਲਾਉਣ ਦੇ ਲਈ ਸਾਰਾ ਆਲਾ ਦੁਆਲਾ ਇਕੱਠਾ ਹੋਏ ਤੇ ਉਦੋਂ ਨੋ ਮੈਟਰ ਤੁਹਾਡੇ ਕੀ ਡਿਫਰੈਂਸਿਸ ਹੋਣ, ਉਹਨਾਂ ਨੂੰ ਛੱਡ ਦੇਈਦਾ ਔਰ ਇੱਕੋ ਹੀ ਗੱਲ ਦੇ ਉੱਤੇ ਫੋਕਸ ਹੋਣਾ ਚਾਹੀਦਾ ਹੈ ਕਿ ਘਰ ਨੂੰ ਅੱਗ ਲੱਗਣ ਤੋਂ ਕਿਵੇਂ ਬਚਾਉਣਾ ਹੈ। ਕਿਉਂਕਿ ਇਸ ਵੇਲੇ ਇਹ ਜਿਹੜੀ ਸਾਰੀ ਲਾਈਨ ਚੱਲ ਰਹੀ ਹੈ ਐਗਰੈਸਿਵ ਦੇ ਜਿਹੜੀ ਇਹਨਾਂ ਦੀ ਰਾਹ ਦੀ ਔਰ ਜੋ ਇੰਟਰਨੈਸ਼ਨਲ ਗੇਮ ਪਲਾਨ ਹੈ ਉਹਦੇ 'ਚ ਪਾਕਿਸਤਾਨ ਇਨ ਦਾ ਸਟਾਰਮਸ ਆਈ ਹੈ। ਲੇਕਿਨ ਜੇ ਅੱਜ ਇੱਕ ਵੱਡਾ ਹਿੱਸਾ ਉਹਨਾਂ ਦਾ ਹੋਰ ਡਿਬੇਟਸ ਦੇ ਵਿੱਚ ਹੀ ਫਸਿਆ ਰਹੇਗਾ ਤੇ ਫਿਰ ਇਹ ਕਹਿਣਾ ਨਹੀਂ ਬਣੇਗਾ ਕਿ ਜੀ ਜਦੋਂ ਬਗਦਾਦ ਤੇ ਉਹ ਚੰਗੇਜ਼ ਖਾਨ ਚੜ੍ਹ ਕੇ ਆਇਆ ਤੇ ਉਹਨਾਂ ਦੇ ਉਲਮਾ ਔਰ ਉਹਨਾਂ ਦੇ ਦਰਬਾਰੀ ਇਹ ਡਿਬੇਟ ਕਰ ਰਹੇ ਸੀ ਕਿ ਜੀ ਜਿਹੜਾ ਕਊਆ ਹੈ ਉਹਦਾ ਮਾਰਨਾ ਹਲਾਲ ਹੈ ਕਿ ਹਰਾਮ ਹੈ। ਸੋ ਮੈਨੂੰ ਲੱਗਦਾ ਫਿਰ ਇਹੀ ਗੱਲ ਤੁਹਾਡੇ ਬਾਰੇ ਵੀ ਕੱਲ ਨੂੰ ਤਾਰੀਖ ਦੇ ਵਿੱਚ ਤੁਹਾਡੇ ਆਪਣੀਆਂ ਹੀ ਜਨਰੇਸ਼ਨਾਂ ਕਹਿਣਗੀਆਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪਹਿਲਾਂ ਐਵੇਂ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਸੋ ਅਸੀਂ ਚਾਹਾਂਗੇ ਕਿ ਇਹ ਆਵਾਜ਼ ਇਸੇ ਤਰ੍ਹਾਂ ਹੀ ਬੁਲੰਦ ਰਹੇ ਤਾਂ ਤੁਸੀਂ ਸਾਡੇ TV 84 ਨੂੰ ਸਪੋਰਟ ਵੱਧ ਤੋਂ ਵੱਧ ਕਰੋ, ਆਪਣੀ ਮਾਈ ਸਹਾਇਤਾ ਵੱਧ ਤੋਂ ਵੱਧ ਭੇਜੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।